अस्सलाम वालेकुम, सत श्री अकाल। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ ਫੈਸਲਾਬਾਦ ਦੇ ਇੱਕ ਮਹੱਲੇ ਲਾਈਆਬਾਦ ਦੇ ਵਿੱਚ, ਜਿੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਸੀ ਜਿਹੜੇ ਤਹਿਸੀਲ ਨਕੋਦਰ ਦੇ ਵਿੱਚੋਂ ਨੌਰੰਗਪੁਰ ਪਿੰਡ ਦੇ ਵਿੱਚੋਂ ਉੱਠ ਕੇ ਆਏ ਸੀ। ਇਹਨਾਂ ਦਾ ਤੁਸੀਂ ਪਹਿਲਾ ਪਾਰਟ ਦੇਖਿਆ। ਬਹੁਤ ਵਧੀਆ ਗੱਲਬਾਤ ਬਾਬਾ ਜੀ ਉਹਨਾਂ ਨੇ ਤੁਹਾਡੇ ਰੂਬਰੂ ਕੀਤੀ ਹੈ ਜੀ। ਬਾਕੀ ਗੁਫ਼ਤਗੂ ਦਾ ਸਿਲਸਿਲਾ ਫਿਰ ਬਜ਼ੁਰਗਾਂ ਨਾਲ ਸ਼ੁਰੂ ਕਰਦੇ ਹਾਂ ਜੀ। ਅੰਮ੍ਰਿਤਸਰ ਤੋਂ 2 ਮੰਜ਼ਲਾਂ ਪਿੱਛੇ ਸੀ ਅਸੀਂ, ਉੱਥੇ ਰਾਤ ਨੂੰ ਐਲਾਨ ਹੋ ਗਿਆ ਬਈ ਪਾਣੀ ਦਾ ਆਪੋ ਆਪਣਾ ਇੰਤਜ਼ਾਮ ਕਰ ਲਓ। ਪਾਣੀ ਇਸ ਮੰਜ਼ਿਲ ਦੇ 'ਚ ਪੂਰੀ 'ਚ ਨਹੀਂ ਲੱਭਣਾ। ਘੜਿਆਂ 'ਚ ਪਾਣੀ ਕਿਹੜਾ ਰਹਿੰਦਾ, ਘੜਿਆਂ ਦਾ ਗੱਡਿਆਂ ਦੇ ਘੜੇ ਆ ਛੱਲ ਕੇ ਡਿੱਗ ਪੈਂਦੇ ਆ। ਉਹ ਕਿਸੇ ਘੜੇ 'ਚ ਪਾ, ਕਿਸੇ ਨੇ ਕਿੱਦਾਂ ਪਾ ਆਪਦਾ ਪਾਣੀ ਦਾ ਮਾੜਾ ਮੋਟਾ। ਜਿਨ੍ਹਾਂ ਕੋਲ ਇੱਕ ਦੋ ਘਰਾਂ ਕੋਲ ਮਸ਼ਕਾਂ ਵੀ ਸੀ, ਸਾਡੇ ਪਿੰਡ ਝੀਰ ਸੀਗੇ ਮੱਛ, ਉਹਨਾਂ ਕੋਲ ਮਸ਼ਕਾਂ ਸੀ, ਉਹਨਾਂ ਨੇ ਮਸ਼ਕਾਂ ਭਰ ਲਈ। ਉਹ ਸਾਡੇ ਨਾਲ ਤੁਰ ਕੇ ਆਏ ਸੀ, ਮਸ਼ਕਾਂ ਭਰ ਲਈਆਂ, ਤੁਰ ਪਏ। ਜਿਹੜੇ ਰਾਹ ਦੇ ਵਿੱਚ ਆਏ ਨਾ, 12 ਦਾ ਟਾਈਮ ਸੀ, ਸਾਡੇ ਨਾਲ ਇੱਕ ਫੌਜੀ ਵਾਹ ਪਤਲਾ ਜਿਹਾ ਮੁੰਡਾ, ਇਹਦੇ ਤਰ੍ਹਾਂ ਤੇ ਇਹਦੇ ਜਿੱਡਾ ਹੀ ਕੱਦ ਤੇ ਇਹੋ ਜਿਹੇ ਰੰਗ ਪੱਕਾ, ਕਿ ਉਹ ਜਿਹੜੇ ਸੀ ਨਾ ਇਹ ਗੁਜਰਾਤ ਦੇ ਕਿਹੜੇ ਲੱਗਦਾ, ਉਹ ਇਹੋ ਜਿਹੇ ਰੰਗ ਉਹਨਾਂ ਦੇ ਪੱਕੇ ਹੀ ਆ। ਇਹਦਾ ਤਾਂ ਰੰਗ ਚਿੱਟਾ ਹੈ। ਨਹੀਂ, ਹੁਣ ਤਾਂ ਨਹੀਂ ਚਿੱਟਾ, ਪਰ ਜਦੋਂ ਹੋਊਗਾ। ਉਹ ਸਾਡੇ ਗੱਡੇ ਦੇ ਨਾਲ ਦਾ ਇੱਕ ਸਿਪਾਹੀ ਦੇ 10 ਐਂਟਰ ਦੇ ਵਿੱਚ 10 ਗੱਡੇ ਸੀ। ਇੱਥੋਂ ਤੁਰਦਾ ਪੈਣਾ ਅਤੇ ਉਹ ਜਿਹੜੇ 10 ਗੱਡੇ ਮੁੱਕ ਜਾਣੇ ਉੱਥੋਂ ਫਿਰ ਮੁੜ ਪੈਣਾ। ਫਿਰ ਉਹ 10 ਗੱਡੇ ਮੁੜ ਕੇ ਉਹ ਸਾਡੇ ਗੱਡੇ ਨਾਲ ਨਾਲ ਤੁਰਿਆ ਵੀ ਮੇਰੀ ਭੈਣ ਬਸ਼ੀਰਾ ਉਹਦੇ ਨਾਲ ਸਾਈ ਵਾਲ, ਉਹ ਇਹਦੀ ਭੈਣ ਦੀ ਸੱਸ ਆ। ਮੈਂ ਤਾਂ ਸਾਰੀ ਸਟੋਰੀ ਦੱਸ ਦਿਆਂ। ਉਹ ਕਹਿੰਦੀ, ਸਾਡੀ ਮਾਈ ਨੂੰ ਪੁੱਛਦਾ ਸਿਪਾਹੀ ਵੀ, ਭੈਣ ਇਹ ਬੱਚੀ ਕੀ ਕਹਿੰਦੀ ਆ, ਅਤੇ ਸਾਡੇ ਉਹਦੇ ਬੋਲੀ ਸਮਝ ਨਾ ਆਵੇ। ਫਿਰ ਪੁੱਛਿਆ ਤਾਂ ਮਾਈ ਕਹਿੰਦੀ ਆ ਵੀ ਇਹ ਪਾਣੀ ਮੰਗਦੀ। ਉਹਨੇ ਕਿਹਾ ਮੈਨੂੰ ਭਾਂਡਾ ਦਿਓ। ਉਹਨੂੰ ਭਾਂਡਾ ਦਿੱਤਾ, ਉਹਨੇ ਪਾਣੀ ਦਿੱਤਾ। ਸਾਡੀ ਮਾਈ ਨੇ ਵੀ ਪੀਤਾ, ਸਾਡੀ ਦਾਦੀ ਨੇ ਵੀ ਪੀਤਾ। ਉਹ ਬੱਚੀ ਨੇ ਵੀ ਪਿਲਾਇਆ ਕਿ ਲੈ ਮੈਂ ਹੋਰ ਦੇਵਾਂ। ਉਹਨੂੰ ਹੋਰ ਦਿੱਤਾ। ਸਾਡੇ ਅਗਲੇ ਪਾਸੇ ਗੱਡਾ ਸੀ, ਉਹ ਵੀ ਸਾਡੇ ਪਿੰਡ ਦੇ ਸੀ। ਉਹ ਬੈਠੇ ਹੁਣ ਆਰਫ ਵਾਲੇ, ਉਹਨਾਂ ਦਾ ਬਾਬਾ ਸੀ ਖੈਰਦੀਨ ਉਮਰਦੀਨ। ਪੂਰੇ ਪਿੰਡ ਦੀਆਂ ਕਬਰਾਂ ਉਹਨੇ ਕੱਢੀਆਂ, ਪੂਰੇ ਪਿੰਡ ਦੀਆਂ। ਸੁਣਦੇ ਸੀ ਅਸੀਂ, ਕਿਸੇ ਦਾ ਬੱਚਾ ਵੀ ਮਰ ਜਾਵੇ, ਸਿਆਣਾ ਮਰ ਜਾਵੇ, ਉਹਨੇ ਸਭ ਤੋਂ ਪਹਿਲੇ ਕਈ ਚੱਕ ਕੇ ਮਲਕਦਾਰ ਚੁਣਾ। ਲੋਕਾਂ ਨੇ ਕਹਿਣਾ ਵੀ ਮੌਲਵੀ ਕਹਿੰਦੇ ਜਿਹੜਾ 7 ਕਬਰਾਂ ਕੱਢ ਲਊ ਉਹ ਬਖਸ਼ਿਆ ਜਾਊ। ਇਹਨੇ ਸਾਰੇ ਪਿੰਡ ਦੀਆਂ ਕਬਰਾਂ ਕੱਢੀਆਂ। ਉਹ ਬਿਮਾਰ ਸੀ, ਉਹ ਗੱਡੇ ਦੇ ਪਿਛਲੇ ਪਾਸੇ ਪਿਆ ਸੀ। ਉਹਦੀ ਨੂੰਹ ਨਾਲ ਸੀ, ਸ਼ਹੀਦਾਂ ਸੀ ਕਿ ਇਹੋ ਜਿਹਾ ਨਾਂ ਸੀ, ਹੁਣ ਯਾਦ ਵੀ ਨਹੀਂ। ਉਹਨੂੰ ਕਹਿੰਦੀ, ਸਾਡੀ ਮਾਈ ਕਹਿੰਦੀ ਲੈ ਭੈਣ ਆ ਚਾਚੇ ਨੂੰ ਪਾਣੀ ਪਿਲਾ। ਉਹ ਪਾਣੀ ਗਲਾਸ ਉਹਨੂੰ ਫੜਾਇਆ, ਉਹ ਪਾਣੀ ਦੇਣ ਲੱਗੀ ਤਾਂ ਅੱਲਾ ਨੂੰ ਪਿਆਰਾ ਹੋਇਆ, ਗੱਡੇ ਦੇ ਪਿਆ ਹੀ ਮਰ ਗਿਆ। ਅੱਗੇ ਲੈ ਕੇ ਗੱਡੇ ਖੜ੍ਹੇ ਕੀਤੇ। ਹਾਂ, ਜਿਹੜੇ ਅੱਗੇ ਆਏ ਤਾਂ ਅੱਗੇ ਇੱਕ ਖੂਹ, ਉੱਥੇ ਸਿੱਖਾਂ 2-3 ਸਿਪਾਹੀ ਖੜ੍ਹੇ, ਸਿੱਖ, ਉਹਨਾਂ ਕੋਲ ਅਸਲਾ ਤਲਵਾਰਾਂ। ਮੁਸਲਮਾਨਾਂ ਨੇ ਉੱਧਰ ਜ਼ੋਰ ਕੀਤਾ, ਫੌਜ ਜਿਹੜੀ ਸੀ ਮੁਸਲਮਾਨਾਂ ਉਹਨੇ ਰੋਕ ਦਿੱਤਾ, ਕਿਸੇ ਨੇ ਜਾਣ ਕੇ ਅੱਗੇ ਨਹੀਂ ਜਾਣਾ। ਉਹ ਰੁਕ ਗਏ, ਉਹ ਪੈ ਗਏ। ਪਹਿਲਾਂ ਉਹਨਾਂ ਨੂੰ ਕਹਿਣ ਲੱਗੇ ਵੀ ਜੇ ਤਾਂ ਅੱਗੇ ਪਿੱਛੇ ਜਾ ਕੇ ਹੱਲਾ ਦੁਗੱਲਾ ਕਰਨਾ ਇੱਥੇ ਕਰ ਲਓ। ਉਹ ਨਿਕਲ ਗਿਆ ਸਾਈਡ 'ਤੇ। ਫਿਰ ਉਹ ਸਿਪਾਹੀ ਆਪ ਗਏ, ਉਹਨਾਂ ਨੇ ਖੂਹ ਦੇ ਵਿੱਚੋਂ ਪਾਣੀ ਕੱਢਿਆ, ਕੱਢ ਕੇ ਚੈੱਕ ਕੀਤਾ, ਆਲੇ ਨਾਲ ਕੀਤਾ ਜਾਂ ਕਿੱਦਾਂ ਵੀ ਕੀਤਾ। ਉਹਨਾਂ ਖੂਹਾਂ ਜ਼ਹਿਰ ਪਾਈ ਸੀ, ਉਹ ਪਾਣੀ ਚੈੱਕ ਕੀਤਾ। ਫਿਰ ਉਹਨਾਂ ਨੇ ਕਿਹਾ ਖੂਹ ਪਾਣੀ ਭਰ ਲਓ, ਪਾਣੀ ਸਹਿਆ। ਫਿਰ ਉੱਥੋਂ ਪਾਣੀ ਠੀਕ ਆ, ਫਿਰ ਉੱਥੋਂ ਪਾਣੀ ਭਰੇ। ਕਿੱਸਾ ਖੋਤਾ ਕਿ ਉੱਥੋਂ ਪਾਣੀ ਭਰ ਕੇ ਇੱਕ ਰਾਤ ਰਹੇ, ਅੱਗੋਂ ਅੰਮ੍ਰਿਤਸਰ ਆ ਗਿਆ। ਅਗਲੇ ਦਿਨ ਕੈਂਪ ਬਾਘਾ ਬਾਰਡਰ ਟੱਪਿਆ। ਜਿਹੜੇ ਬਾਘਾ ਟੱਪੇ ਉੱਥੇ ਆ ਕੇ ਰस्से ਖੋਲ੍ਹ ਦਿੱਤੇ। ਬਾਬਾ ਜੀ, ਜਦੋਂ ਤੁਸੀਂ ਪਿੱਛੋਂ ਡਰ ਖੌਫ ਤਾਂ ਜ਼ਾਹਰਾ ਨਾਲ ਹੈ ਹੀ ਸੀ ਆਪਣੇ, ਵੀ ਪਤਾ ਨਹੀਂ ਕੀ ਹੋ ਜਾਣਾ, ਤਾਂ ਜਦੋਂ ਤੁਸੀਂ ਪਾਕਿਸਤਾਨ ਦੀ ਸਰਹੱਦ ਬਾਘਾ ਟੱਪ ਗਏ, ਫਿਰ ਤੁਹਾਡੇ ਅੰਦਰ ਦੀ ਕੀ ਕੈਫੀਅਤ ਸੀ? ਫਿਰ ਜਿਹੜੇ ਇੱਥੇ ਦੇ ਲੋਕ ਸੀ ਨਾ, ਅੱਗੇ ਜਿਹੜੇ ਕੋਈ ਸਮਝਦਾਰ ਸੀ, ਉਹ ਤਾਂ ਬੜਾ ਪਿਆਰ ਮੁਹੱਬਤ ਕੀਤਾ, ਰਾਜ ਵੀ ਕਰਦੇ ਆਏ। ਜਿਹੜੇ ਉਹੋ ਜਿਹਾ ਜੀ ਮੇਰੇ ਵਰਗੇ ਪਾਗਲ ਅਨਪੜ੍ਹ, ਮੇਰੇ ਵਰਗੇ ਜਾਹਲ, ਉਹਨਾਂ ਨੇ ਫਿਰ ਸਾਡੇ ਨਾਲ ਇਹੀ ਸਲੂਕ ਕੀਤਾ ਵੀ ਜੇ ਕਿਸੇ ਦਾ ਪਸ਼ੂ ਦੇਖ ਲਿਆ ਉਹ ਚੱਲ ਲਿਆ, ਜੇ ਕਿਸੇ ਦੇ ਕੋਈ ਚੀਜ਼ ਦੀ ਉਹ ਲੁੱਟ ਮਾਰ ਲਈ। ਉਹਨਾਂ ਨੇ ਇਹ ਸਲੂਕ ਕੀਤਾ। ਅਸੀਂ ਫਿਰ 2 ਘਰ ਜਿਹੜੇ ਸੀ ਨਾ, ਇਹਦੇ ਰਿਸ਼ਤੇਦਾਰ ਅਤੇ ਸਾਡੇ, ਅਸੀਂ ਫਿਰ ਆਏ ਇੱਥੇ ਕੀ ਨਾਂ ਹੈਗਾ ਸਾਹੀਵਾਲ ਦੇਖਦੇ ਟੈਂਦੇ। ਸਾਹੀਵਾਲ ਆਏ, ਇਹਦੇ ਜਿਹੜੇ ਸੀ ਉਹਦੇ ਨਾਨਕੇ ਸੀ ਉਹਨਾਂ ਦੇ ਇੱਥੇ, ਜਿੱਥੇ ਹੁਣ ਬੈਠੇ ਆ। ਉਹ ਅਗਲੇ ਰਹਿੰਦੇ ਸੀ, ਉਹ ਉੱਥੇ ਚਲੇ ਗਿਆ। ਸਾਡਾ ਚਾਚਾ ਮਾਸਟਰ ਸੀ 6 ਚੱਕ ਦੇ ਵਿੱਚ, ਅਸੀਂ 5 'ਚ, ਸਾਡਾ ਚਾਚਾ 6 'ਚ ਰਹਿੰਦਾ ਸੀ, ਅਸੀਂ 5 'ਚ ਚਲੇ ਗਏ। ਰਾਤ ਉੱਥੇ 6 'ਚ ਰਹਿ। ਉੱਥੇ ਸਾਡੇ ਨਾਲ ਇੱਕ ਮਾਈ ਸੀ ਫਾਤਮਾ ਨਾਂ ਦੀ, ਉਹ ਜਿਹੜਾ ਦੂਆ ਗੱਡਾ ਸੀ, ਉਹ ਰਾਤ ਨੂੰ ਉੱਥੇ ਫੌਤ ਹੋ ਗਈ। ਜਿਹੜੇ ਗੱਡੇ ਖੜ੍ਹੇ ਕੀਤੇ, ਜਿਹੜਾ ਉਹਨਾਂ ਨੇ ਸਾਡੇ ਨਾਲ ਸਲੂਕ ਕੀਤਾ, ਉਹਨਾਂ ਨੇ ਬਲੋਚ ਸੀ, ਉਹਨਾਂ ਦਾ ਸਲੂਕ ਦਾ ਅੰਦਾਜ਼ਾ ਹੀ ਕੋਈ ਨਹੀਂ। ਅੱਛਾ ਸਲੂਕ ਕੀਤਾ।
ਇਤਨਾ ਸਲੂਕ ਕੀਤਾ ਸਾਡੇ ਚਾਚੇ ਦੀ ਵਜ੍ਹਾ ਤੋਂ ਕਹਿ ਲਓ ਜਾਂ ਉਹਨਾਂ ਨੇ ਉਹਨਾਂ ਦੇ ਰੱਬ ਨੂੰ ਉਹਨਾਂ ਨੇ ਸਾਡਾ ਚਾਚਾ ਹਾਫਜ਼ੇ ਕੁਰਾਨ ਸੀ, ਉੱਥੇ ਸਕੂਲ ਪੜ੍ਹਾਉਂਦਾ ਸੀ। ਉਹਨਾਂ ਨੇ ਇੰਨਾ ਕੁ ਸਲੂਕ ਕੀਤਾ, ਸਾਨੂੰ ਕਹਿਣ ਲੱਗੇ ਵੀ ਆਰਾਮ ਨਾਲ ਸੌਂ ਜਾਓ, ਤੁਸੀਂ ਰਾਤ ਥੱਕੇ ਹੋ, ਪਤਾ ਨਹੀਂ ਕਦੋਂ ਕਿਤੇ ਚੱਲੇ ਹੋ, ਮੁਸੀਬਤ ਦੇ ਮਾਰੇ ਹੋ, ਅਸੀਂ ਜਾਣੀਏ ਤਾਂ ਮਈਅਤ ਜਾਣੇ। ਉਹਨਾਂ ਨੇ ਰਾਤ ਮਈਅਤ ਦੇ ਕੋਲ ਬੈਠੇ ਰਹਿ, ਸਵੇਰ ਨੂੰ ਚਾਹਦੀ ਮਾਈ ਸੱਦੀ, ਮਾਈ ਨੇ ਨਵਾ ਲਿਆ, ਖੱਫਣ ਸਾਡੇ ਕੋਲ ਸੀ, ਖੱਫਣ ਦਿੱਤਾ, ਜਨਾਜ਼ਾ ਪੜ੍ਹਾਇਆ, ਬਣਾ ਕੇ ਮਾਈ ਦਫਨ ਕਰ ਦਿੱਤੀ। ਕਿਹੜੇ ਫਿਰ ਕੁੱਲ ਕਰਨੇ ਜਾਂ ਸਾਤੇ ਕਰਨੇ ਸੀ। ਉੱਥੋਂ ਜਦੋਂ ਦਿਨ ਚੜ੍ਹਿਆ, ਉਹ ਸਾਡੇ ਚਾਚੇ ਨੇ ਰੋਟੀ ਪਕਾਈ ਸਾਡੀ, ਜਿਹੜੇ ਅੱਜ 5-10 ਬੰਦੇ ਸੀ। ਨਹੀਂ ਪੱਤੀ ਨਹੀਂ, ਪੱਤੀ ਦਾ ਤਾਂ ਟਾਈਮ ਲੰਘ ਗਿਆ ਨਾ, ਪੱਤੀਆਂ ਕਿੱਥੇ, ਉੱਦਾਂ ਵੀ ਰੋਟੀ ਦੇਣੀ ਸੀ ਉਹਨੇ ਸਾਨੂੰ। ਉਹਨੇ ਰੋਟੀ ਪਕਾਈ, ਰੋਟੀ ਖਾਧੀ, ਰੋਟੀ ਖਾ ਕੇ ਉਹਨੇ ਸਾਨੂੰ ਕਿਹਾ ਵੀ ਜਿਹੜਾ ਵੀ ਪਿੰਡ ਦਾ ਆਵੇ ਉਹਦੇ ਕੋਲ 3-4 ਮਰਬੇ ਠੇਕੇ 'ਤੇ ਸੀ ਉਦੋਂ। ਉਹਨੂੰ ਮੈਂ ਬੋਰੀ ਦਾਣਿਆਂ ਦੀ ਦੇਣੀ ਆ, ਇੱਕ ਮੰਜਾ ਦੇਣਾ, ਇੱਕ ਬਿਸਤਰਾ ਦੇਣਾ। ਜੇ ਤੁਸੀਂ ਕਹੋ ਵੀ ਸਿੱਖਾਂ ਦੀ ਮਾਰ ਕੀਤੀ ਆ, ਸਿੱਖਾਂ ਦਾ ਮੈਂ ਦਾਣਾ ਕੋਈ ਨਹੀਂ ਚੱਕਿਆ, ਇਹ ਮੇਰੀ ਆਪਣੀ। ਅਸੀਂ 2 ਘਰ ਸੀ, ਸਾਨੂੰ 2 ਬੋਰੀਆਂ ਦਾਣੇ ਨੇ ਦਿੱਤੀਆਂ ਉਹਨੇ। ਕੋਈ 20 ਸੇਰ ਆਟਾ ਦਿੱਤਾ ਵੀ ਚਲੋ ਇਹ ਪਕਾ ਕੇ ਖਾਓ। ਉਹ 5 ਚੱਕ ਸੀ ਨਾਲ। ਉਹ ਬਲੋਚ ਦਾ ਨਾਂ ਕੀ ਹੈ ਜੀ? ਨਹੀਂ ਜੀ, ਬਲੋਚ ਦੇ ਨਾਂ ਦਾ ਨਹੀਂ ਪਤਾ। ਬਰਿਆਮ ਤੇ ਮਹਿਮੂਦ ਦੋਵੇਂ ਭਰਾ ਸੀ। ਘੋਂਬਰੀ ਬਲੋਚ ਸੀ, ਸਿਆਲ ਘੋਂਬਰੀ ਸਿਆਲ ਸੀ। ਉੱਥੇ ਸਾਨੂੰ ਛੱਡਿਆ ਜਾਂਦਾ, ਉੱਥੇ ਸਿੱਖਾਂ ਦਾ ਖੱਤਰੀਆਂ ਦਾ ਹੱਥ ਆ ਜੀ ਬੜਾ ਖੁੱਲ੍ਹਾ। ਉਹਦੇ ਬੂਹੇ ਅੱਗੇ ਦੁਕਾਨ ਸੀ, ਉਹਦੇ ਸਹੁਰੇ ਦੀ, ਸਾਡੇ ਚਾਚੇ ਦੇ ਸਹੁਰੇ ਦੀ ਉੱਥੇ ਦੁਕਾਨ ਬਣਾਈ ਸੀ। ਪਿੱਛੇ ਅਸੀਂ 2 ਘਰ ਰਹੇ। ਉਹ ਜਿਹੜੇ ਉੱਥੇ ਦੇ ਲੋਕ ਸੀ ਨਾ, ਜਾਂਗਲੀ, ਉਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਅਤੇ ਇੰਨਾ ਮੁਹੱਬਤ ਕੀਤੀ। ਅੱਲਾ ਜਾਣੇ ਰੱਬ ਵੱਲੋਂ ਉਹਨਾਂ ਦੇ ਢਿੱਡ ਦੇ ਵਿੱਚ ਆਇਆ, ਅਤੇ ਜਾਂ ਸਾਡੇ ਚਾਚੇ ਦੀ ਵਜ੍ਹਾ, ਉਹ ਸਾਡੇ ਜੀ ਉਹ ਤੁਹਾਡੇ ਚਾਚੇ ਦੀ ਵਜ੍ਹਾ ਤੋਂ, ਕਿਉਂਕਿ ਉਸ ਵਕਤ ਇੱਕ ਤੇ ਹਾਫਜ਼ੇ ਕੁਰਾਨ ਸੀ, ਦੂਸਰੇ ਮਾਸਟਰ ਸੀ, ਤੇ ਇਹਨਾਂ ਲੋਕਾਂ ਨੂੰ ਉਦੋਂ ਬੜਾ ਮੁਕਾਮ ਮਰਤਬਾ ਹਾਸਲ ਸੀਗਾ। ਉਹਦੀ ਵਜ੍ਹਾ ਤੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਿਹੜੇ ਹੋ ਨਾ, ਉਹਨੇ ਰਾਤ ਨੂੰ ਸਾਨੂੰ ਆ ਕਹਿਣਾ, ਤੂੰ ਗਿਆ 14 ਪੱਠੇ ਮੇਰੇ ਵੱਢ ਕੇ ਲਿਆਉਣਾ। ਉਹ ਗਿਆ ਅਗਲੇ ਦਿਨ ਮੇਰੇ ਗੱਡਾ ਲਿਜਾਣਾ, ਪੱਠਿਆਂ ਲਿਆਉਣਾ। 2 ਦਿਨ ਅਸੀਂ ਲਿਆਂਦੇ, 3 ਦਿਨ ਸਾਡਾ ਚਾਚਾ ਆ ਗਿਆ। ਆਉਂਦਾ ਰੋਜ਼ ਸੀ, ਉਹਦੇ ਕੋਲ 4 ਮਰਬੇ ਸੀ ਉੱਥੇ ਠੇਕੇ 'ਤੇ, 4 ਮਰਬਿਆਂ ਦੀ ਕਮਾਦ ਸੀ, 2-2, 4-4, 5-5 ਕਿੱਲੇ ਉਦੋਂ ਵੀ। ਉਹ ਇੱਕ ਕਮਾਦ ਜਿਹੜਾ ਸੀ ਨਾ, 1 ਮਰਬੇ ਵਾਲਾ, ਉਹ ਸਾਨੂੰ ਉਹਨਾਂ ਨੂੰ ਕਹਿਣ ਲੱਗਾ, ਜਿਹੜੇ ਉਹ ਉੱਥੇ ਚੱਦੜ ਸੀ, ਕਿ ਕਿਹੜੀ ਕੌਮ ਸੀ, ਉਹਨਾਂ ਨੇ ਕਹਿਣ ਲੱਗਾ ਵੀ ਤੁਸੀਂ ਇਸ ਕਮਾਦ ਨੂੰ ਹੱਥ ਨਹੀਂ ਲਾਉਣਾ, ਇਹ ਮੇਰੇ ਭਾਈ ਆ, ਇਹ ਪੀਣਗੇ ਵੀ, ਮਾਲ ਦਾ ਵੀ ਟਾਈਮ ਸਾਰਨਗੇ ਆਪਦਾ। ਆ ਜੇ 2 ਕਿੱਲੇ ਪੱਠਿਆਂ ਦੇ ਆ, ਤੁਹਾਨੂੰ ਇਕੱਲਿਆਂ ਨੂੰ ਨਹੀਂ ਮਾਲ ਪਾਉਂਦਾ। 4 ਮਰਬੇ ਆ ਮੇਰੇ, 4 ਦੇ ਵਿੱਚ ਕਿਸੇ ਦਾ ਕਿੱਲਾ, ਕਿਸੇ ਦਾ 2 ਕਿੱਲੇ ਠੇਕੇ ਦੇ ਆ ਮੇਰੇ, ਕਿਸੇ 2 ਕਿੱਲੇ ਬੀਜੇ, ਕਿਸੇ ਸਾਰਿਆਂ 4 ਦੇ ਵਿੱਚੋਂ ਨੇ ਦੁਆਲਾ ਪੱਠਿਆਂ ਦਾ ਲੈ ਦਿੱਤਾ। ਅਤੇ ਨਾਲ ਉਹਨੇ ਸਾਨੂੰ ਇਹ ਗੱਲ ਕਹਿ ਦਿੱਤੀ ਵੀ ਭਾਵੇਂ ਤੁਹਾਡੇ ਨਾਲ ਸਲੂਕ ਹੀ ਕਰਦੇ ਆ। ਪਿੰਡ ਦੇ ਨਾਲ ਇੱਕ ਢਾਰੀ ਸੀ, ਬੜੀ ਲੰਮੀ ਚੌੜੀ, ਜਿਵੇਂ ਇਹਨਾਂ ਦੀਆਂ ਚੰਨਾਂ ਪਾਈਆਂ, ਉੱਥੇ ਸਾਡਾ ਮਾਲ ਮੂਲ ਵੱਜ ਗਿਆ। ਨਾਲ ਸਾਨੂੰ ਇਹ ਗੱਲ ਕਹੀ, ਸਾਡਾ ਅੱਬਾ ਵੀ ਹੁੱਕਾ ਪੀਂਦਾ ਸੀ, ਉਹ ਦੂਏ ਵੀ ਬੰਦੇ ਪੀਂਦੇ ਸੀ। ਹੁੱਕਾ ਧਰ ਕੇ ਇਹਨਾਂ ਨੂੰ ਬੂਹੇ ਅੱਗੇ ਨਹੀਂ ਬਹਿਣ ਦੇਣਾ, ਹੁੱਕਾ ਧਰ ਕੇ ਆਪਦੇ ਉੱਥੇ ਮਾਲ ਕੋਲ ਚਲੇ ਜਾਓ, ਤੁਹਾਡੇ ਕੋਲ ਆਉਣ ਉੱਥੇ ਵੀ ਦਬਕ ਦੇਣਾ ਇਹਨਾਂ ਨੂੰ, ਕੋਲ ਨਹੀਂ ਬਿਠਾਲਣਾ। ਜੇ ਕੋਲ ਬਿਠਾ ਲਿਆ, ਤੁਹਾਡੇ ਕੋਲ ਦਿਲ ਦਾ ਭੇਤ ਲਿਆ, ਤਾਂ ਤੁਹਾਨੂੰ ਪਲ ਕੇ ਚੋਰੀ ਕਰਨਗੇ। ਵੀ ਵਕਤ ਗੁਜ਼ਰਿਆ, ਫਿਰ ਸਾਨੂੰ 40 ਚੱਕ ਆ, ਪਰ ਉੱਥੇ ਸਾਨੂੰ ਜੀਆਂ ਸੇਤੀ ਜ਼ਮੀਨ ਪਵਾ ਦਿੱਤੀ ਸਾਡੇ ਚਾਚੇ ਨੇ। ਅੱਗੋਂ ਮੌਸਮ ਆਈ ਕਣਕ ਦੀ, ਕਣਕ ਉਹਨਾਂ ਦੀ ਬੀਜੀ, ਇਸ ਲਈ ਅਸੀਂ ਆਏ ਤਾਂ ਕਣਕਾਂ ਲੋਕ ਬੀਜਦੇ ਸੀ। ਕਈਆਂ ਬੰਦਿਆਂ ਨੇ ਉੱਧਰੋਂ ਜਿਹੜੇ ਆਏ ਆ, ਕਈਆਂ ਘਰਾਂ ਨੇ ਜਿਨ੍ਹਾਂ ਦੀਆਂ ਕੋਈ ਮਾੜੀਆਂ ਮੋਟੀਆਂ ਥਾਰਾਂ ਸੀ ਨਾ, ਉਹਨਾਂ ਨੇ ਆਪਦੀਆਂ ਵੀ ਆ ਕੇ ਬੀਜ ਲਈਆਂ ਸੀ। ਉੱਥੇ ਜ਼ਮੀਨ ਪੈ ਗਈ ਸਾਨੂੰ 5-6 ਕਿੱਲੇ, 5-7 ਘਰਾਂ ਨੂੰ ਕਿੱਲਾ ਵਰਤੀ। ਜਿਹੜੇ ਕਣਕ ਪੱਕੀ, ਛੋਲੇ ਪੱਕੇ, ਅਸੀਂ ਗੱਡੇ ਜੋੜ ਲੈ ਗਏ ਉੱਥੇ ਸਾਰੇ ਫਿਰੋਜ਼ਪੁਰ ਦੇ ਹੋਣ ਰਾਹੀਂ, ਸਾਰੇ ਫਿਰੋਜ਼ਪੁਰ ਦੇ। ਉਹ ਰੋਜ਼ ਸਵੇਰ ਨੂੰ ਵੀ ਲੜ ਪੈਣਾ, ਸ਼ਾਮ ਨੂੰ ਵੀ ਲੜ ਪੈਣਾ, ਡਾਂਗੋ ਡਾਂਗੀ ਬਹੁਤ ਲੜਦੇ ਸੀ। ਸੱਟਾਂ ਮਾਰਨੀਆਂ ਅਗਲਾ ਨਾਲ। ਥਾਣਾ ਸੀਗਾ 30 ਚੱਕ ਦੇ ਵਿੱਚ, ਉੱਥੇ 30 ਚੱਕ ਚਲੇ, ਉੱਥੇ ਪੁਲਿਸ ਆ ਜਾਣੀ, ਉਹ ਕੋਈ ਫੜਨਾ ਕੋਈ ਨਾ, ਤੇ ਚੱਲ ਅਸੀਂ ਉਹ ਦਾਣੇ ਲਾਏ, 2 ਗੱਡੇ ਲੱਦੇ ਦਾਣੇ, 2 ਗੱਡੇ ਲੈ ਗਏ ਸੀ ਦਾਣੇ, ਲੈ ਆਪਦੇ ਹਿੱਸੇ ਦੇ, ਛੋਲੇ ਵੀ ਲੈ, ਮਸਰ ਵੀ ਲੈ। ਅਸੀਂ ਆ ਗਏ ਮੁੜ ਕੇ, ਇੱਥੇ ਬੱਸੋਂ ਸਾਡੀ ਇੱਥੇ ਹੀ ਸੀ, ਇੱਥੇ ਆ ਗਿਆ। ਚਾਚਾ ਕਹਿੰਦਾ ਉੱਥੇ ਚੱਲੋ, ਇਹ ਸਾਡੇ ਵੱਢ ਕੇ ਕਹਿਣ ਲੱਗੇ ਅਸੀਂ ਨਹੀਂ ਉੱਥੇ ਜਾਣਾ। ਇੱਕ ਤਾਂ ਮਾਰਖੋਰਾਂ ਦਾ ਚੱਕ, ਇੱਕ ਆਜ਼ਾਦ ਹੈ। ਹੁਣ ਉਸ ਤੋਂ ਬਾਅਦ ਇੱਕ ਵਾਰੀ ਮੈਂ ਉਹ ਚੱਕ ਦੇ ਵਿੱਚ ਗਿਆ। ਇੱਥੇ ਆਪਾਂ ਕਿੱਦਾਂ ਆਏ ਫੈਸਲਾਬਾਦ? ਉਹ ਮੈਂ ਤਾਂ ਦੱਸ ਦਿੰਦਾ ਜੀ। ਉੱਥੇ ਚਲੇ ਗਏ, ਉੱਥੋਂ ਅਸੀਂ
ਫਿਰ ਸਾਡਾ ਤਾਇਆ ਸੀ ਇੱਥੇ ਮਾਮੂ ਕਾਂਜੇ ਰਹਿੰਦਾ 53 ਟੁਕੜਾ ਦਰਿਆ ਦੇ ਕੰਢੇ ਤੇ ਅੱਬੇ ਉਹਨਾਂ ਦਾ ਚਾਚੇ ਦਾ ਤਾਏ ਦਾ ਪੁੱਤ ਭਰਾ ਨੰਬਰਦਾਰੀ ਵੀ ਸੀ ਸਾਡੀ। ਉਹ ਇੱਥੇ ਬੈਠਾ, ਉਹਦਾ ਮਰੱਬਾ ਸੀ ਅਗਲਾ ਇੱਥੇ। ਇਹ ਸਾਡੇ ਕੋਲ ਉੱਥੇ ਚਲਾ ਗਿਆ, ਕਹਿਣ ਲੱਗਾ ਵੀ ਮੈਂ ਇਕੱਲਾ ਨਹੀਂ ਰਹਿ ਸਕਦਾ, ਮੇਰੇ ਕੋਲ ਚੱਲੋ। ਉਹ ਚਾਚਾ ਸਾਡਾ ਬਥੇਰਾ ਰੋਕ ਰਿਹਾ। ਸਾਡੇ ਵੜਕੇ ਜਿਹੜੇ ਵਾਲਦ ਸਾਡਾ ਇਹ ਵੀ ਜ਼ਬਰਦਸਤੀ ਉੱਥੋਂ ਗੱਡਾ ਜੋੜਿਆ, ਇੱਥੇ ਆ ਗਿਆ ਮਾਮੂ ਕਾਂਜੇ। ਮਾਮੂ ਕਾਂਜੇ ਫਿਰ ਅਸੀਂ ਰਹੇ ਹਾਂ 50 ਸਾਲ। ਮੇਰੀ ਸ਼ਾਦੀ ਸਨ 65 'ਚ, ਸ਼ਾਦੀ ਮੇਰੀ ਉੱਥੇ ਹੋਈ। ਆਹ ਬੱਚੇ 5 ਅੱਲਾ ਨੇ ਦਿੱਤੇ, 3 ਬੱਚੀਆਂ ਇਹਨਾਂ ਦੀ ਵੀ ਉੱਥੇ ਦੀ ਪੈਦਾਇਸ਼। ਵਕਤ ਜਿੱਦਾਂ ਦਾ ਵੀ ਚੰਗਾ ਜਾਂ ਮਾੜਾ ਜਾਂ ਤੰਗੀ ਜਾਂ ਮੁਸ਼ਕਿਲ, ਉਹ ਰੱਬ ਦੇ ਕੋਲ ਆ, ਉਹ ਬੰਦੇ ਦਾ ਵਸ ਨਹੀਂ, ਗੁਜ਼ਰਦਾ ਰਿਹਾ। ਜੀਆਂ ਦਾ ਆਪਣਾ ਨਸੀਬ ਹੁੰਦਾ। ਇਹ ਸਾਰੇ ਆ ਪਹਿਲੇ ਆ ਗਿਆ, ਮਗਰ ਉਹ ਵੀ ਆ ਗਿਆ ਇੱਥੇ। ਇਹ ਤੋਂ ਜਿਹੜਾ ਫੌਤ ਹੋ ਗਿਆ ਵੱਡਾ, ਉਹ ਵੀ ਇੱਥੇ ਆ ਗਿਆ। ਵੈਸੇ ਉਦੋਂ ਸ਼ਾਦੀ ਸ਼ੁਦੀ ਕੋਈ ਨਹੀਂ ਸੀ। ਇੱਕ ਸਾਰਿਆਂ ਨਾਲੋਂ ਛੋਟਾ ਸੀ, ਉਹ ਵੀ ਇੱਥੇ ਆ ਗਿਆ। ਅੱਛਾ ਬਾਬਾ ਜੀ, ਉੱਥੇ ਜਿਹੜੇ ਤੁਹਾਡੇ ਕੋਲ ਸੰਗੀ ਬੇਲੀ ਸੀ, ਉਹਨਾਂ ਦੇ ਨਾਂ ਯਾਦ ਆ ਜਿਹੜੇ ਚੜ੍ਹਦੇ ਪੰਜਾਬ ਸੀ, ਜਾਂ ਉਹਨਾਂ ਨੂੰ ਤੁਹਾਨੂੰ ਹੁਣ ਯਾਦ, ਉਹਨਾਂ ਦਾ ਖਿਆਲ ਆਉਂਦਾ? ਯਾਦ ਹੁਣ ਉਹ ਜਿਹੜੇ ਮੁਸਲਮਾਨ ਸੀ ਉਹ ਤਾਂ ਸਾਰੇ ਆ ਗਏ ਤੇ ਸਾਰੇ ਮਾਰੇ ਮੁੱਕੇ ਗਏ। ਜਿਹੜੇ ਗੈਰ ਮੁਸਲਮ ਸੀ? ਗੈਰ ਮੁਸਲਮਾਨ ਇੱਕ ਮਈਆ ਤਰਖਾਨ ਸੀ, ਰੱਖਾ ਤਰਖਾਨ ਸੀ, ਤਰਖਾਨਾ ਕੰਮ ਕਰਦੇ ਸੀ। ਉਹਨਾਂ ਦੇ ਪੁੱਤ ਸੀ, ਮੁੰਡੇ ਸੀ। ਇੱਕ ਉਹ ਮੁੰਡਾ ਸੀਗਾ, ਉਹਨੂੰ ਬਾਬੂ ਬਾਬੂ ਸਾਦੇ ਸੀ, ਕੀ ਉਹਦਾ ਇਹੋ ਜਿਹਾ ਨਾਂ ਸੀ। ਉਹਨੇ ਗਾਲਾਂ ਕੱਢਣੀਆਂ, ਅਸੀਂ ਉਹਨੇ ਫੜ ਕੇ ਕੁੱਟ ਸੁੱਟਣਾ। ਤੇ ਜਿਹੜੇ ਦੂਗੇ ਸੀਗੇ ਖੱਤਰੀ, ਬਾਬੂ ਤੇ ਤੇਲੂ, ਉਹਨਾਂ ਦੇ ਮੁੰਡੇ ਸੀਗੇ ਹਰਦਿਆਲ ਤੇ ਇੱਕ ਦੇ ਨਾਂ ਭਲਾ ਜਿਹਾ ਸੀਗਾ, ਉਹ ਮੇਰੇ ਜ਼ਹਿਨ 'ਚ ਨਹੀਂ ਆਉਂਦਾ ਹੁਣ। ਉਹਨਾਂ ਦੇ ਨਾਂ ਇਸ ਦੇ ਜਵਾਨ ਬੜੇ ਸੀ, ਹੁੱਕਾ ਪੀਂਦੇ ਸੀ। ਉਹ ਹੁੱਕਾ ਪੀਂਦੇ ਸੀ। ਸਾਡੇ ਘਰ ਦੇ 'ਚ ਆਮ ਆਉਂਦੇ ਸੀ। ਜੇ ਸਹੀ ਸਟੋਰੀ ਸੁਣਾਉਂਦੇ ਆ, ਸਹੀ ਸਟੋਰੀ ਸੁਣਾਉਂਦੇ ਆ ਮੈਂ, ਉਹ ਮੁੰਡੇ ਮੇਰੇ ਬਾਅਦ 'ਚ ਗੁੱਸਾ ਕਰਨਗੇ ਵੀ ਅੱਬੇ ਨੇ ਜਿਹੜੀ ਗੱਲ ਨਹੀਂ ਸੀ ਕਰਨ ਵਾਲੀ ਉਹ ਵੀ ਕਰ ਦਿੱਤੀ। ਸਾਡੀ ਚਾਚੀ ਰੰਡੀ ਹੋ ਗਈ ਪਹਿਲ ਉਮਰ ਦੇ ਵਿੱਚ, ਇੱਕੋ ਹੀ ਬੱਚਾ ਸੀ ਉਹਦਾ। ਉਹਨੂੰ ਸਾਰਿਆਂ ਨੇ ਕਿਹਾ, ਸਾਡੇ ਵਾਲਿਦ ਨੇ ਨਾ ਉਹਨੂੰ ਘਰ ਦੀਆਂ ਚਾਬੀਆਂ ਸਾਰੀਆਂ ਉਹਦੇ ਹਵਾਲੇ ਕਰ ਦਿੱਤੀਆਂ, ਮੋਰੀ ਬਣਾਤੀ। ਲੈ ਵੀ ਤੂੰ ਜਾਣ, ਸਾਡਾ ਅੱਬਾ ਵਪਾਰ ਕਰਦਾ ਸੀ ਮਾਲ ਦਾ। ਸਿੱਖ ਬੜੇ ਬੇਲੀ ਸੀ, ਸਾਨੂੰ ਸਿੱਖ ਕੈਂਪ ਦੇ ਵਿੱਚ ਦਾਣੇ ਵੀ ਦੇ ਗਏ। ਉਹਨੂੰ ਮੋਰੀ ਕਰ ਦਿੱਤਾ। ਤੇ ਸਾਡੇ ਅੱਬੇ ਨੇ ਜੇ ਮੈਂ ਲੈਣ ਜਾਣਾ, ਕੋਈ ਪਸ਼ੂ ਲੈਣ ਜਾਣਾ, ਉਹਨੂੰ ਪੁੱਛ ਕੇ ਜਾਣਾ, ਰਹਿਣ ਤੇ ਮੈਂ ਫਲਾਣੇ ਤੇ ਮੈਂ ਖੜੀ, ਮੈਂ ਲੈ ਆਵਾਂ। ਅੱਬੇ ਨੇ ਸਾਡੇ ਨੂੰ ਕਹਿਣਾ ਜਾ ਲੈ ਆ ਜਾ ਕੇ। ਜੇ ਵੇਚਣੀ ਹੈ ਤਾਂ ਵੀ ਉਹਨੂੰ ਪੁੱਛ ਕੇ, ਕਣਕ ਚੱਕਣੀ ਆ ਤਾਂ ਵੀ ਕਣਕ ਲਿਆ ਕੇ ਉੱਧਰ ਸਿੱਟਣੀ ਘਰ ਹੈ, ਉਹਨੂੰ ਪੁੱਛ ਕੇ। ਤੰਬਾਕੂ ਜਿਹੜੀ ਵੀ ਚੀਜ਼ ਆਉਣੀ ਉਹਦੇ ਐਂਟਰ ਦੇ ਵਿੱਚ ਆਉਣੀ। ਜਿਹੜੀ ਉਹਨੇ ਕਿਹਾ ਵੇਚ ਦੇ ਭਾਈ, ਵੇਚ ਦਿੱਤੀ। ਜਿਹੜੇ ਉਹਨੇ ਕਿਹਾ ਨਹੀਂ ਵੇਚਣੀ, ਨਹੀਂ। ਵਕਤ ਗੁਜ਼ਰਦਾ ਰਿਹਾ। ਇਹ ਸਾਡਾ ਤਾਇਆ ਜਿਹੜਾ ਸੀ, ਗੁਲਾਮ ਰਸੂਲ ਉਹਦੇ ਨਾਂ ਸੀ, ਉਹ ਤੇ ਉਹ ਤੇਲੂ ਖੱਤਰੀ, ਇਹਨਾਂ ਦੋਵਾਂ ਨੇ ਆਸ ਨਾਲ ਸਲਾਹ ਕੀਤੀ ਵੀ ਆਪਾਂ ਰਹਿਮਾ ਨੂੰ ਪੁੱਛੀਏ ਵੀ ਇਹਦਾ ਹੱਕ ਕਰ ਦਈਏ, ਵੀ ਜਵਾਨ ਜਹਾਨ ਹੈ। ਇਹ ਰਾਤ ਨੂੰ ਤਾਇਆ ਦਾ ਸਾਡੇ ਦਾ ਵੀ ਹੁੱਕਾ ਫੜਿਆ ਆ, ਉਹ ਵੀ ਆ ਗਿਆ, ਤੇਲੂ ਵੀ ਆ ਗਿਆ, ਹੁੱਕਾ ਫੜਿਆ, ਤੇ ਨਾਲ ਹੁੱਕਿਆਂ ਦੇ ਨਾਲ ਚਿਮਟੇ ਟੰਗੇ ਹੁੰਦੇ ਸੀ। ਉਹ ਖੜਕਦਾ ਹੋਵੇ ਤੇ ਸਾਡੇ ਕਹਿਣ ਲੱਗੇ ਲੈ ਵੀ ਤੇਲੂ ਵੀ ਆ ਗਿਆ, ਤੇ ਉਹ ਵੀ ਆ ਗਿਆ, ਜੇ ਡਾਹ 'ਤੇ ਬਹਿ ਗਿਆ। ਉਹਨੂੰ ਸੱਦਿਆ ਕੁੜੀ ਨੂੰ, ਚਾਚੀ ਸਾਡੀ ਨੂੰ। ਹਾਂ ਵੀ ਰਹਿਣ ਤੇ ਅੱਜ ਤੇਰੇ ਕੋਲ ਕੰਮ ਆਏ ਆ। ਆਖੇ ਦੱਸੋ ਭਾਈ। ਆਖੇ ਤੇਰੀ ਸ਼ਾਦੀ ਕਰ ਦਈਏ। ਉਹ ਕਹਿੰਦੀ ਆ ਭਾਈ ਬਹੁਤ ਚੰਗੀ ਗੱਲ ਆ, ਸ਼ਾਦੀ ਕਰਦੇ ਬਹੁਤ ਚੰਗੀ ਗੱਲ ਆ। ਇੰਨੀ ਗੱਲ ਕਰਕੇ ਅੰਦਰ ਨੂੰ ਚਲੀ ਗਈ। ਇਹ ਬੜੇ ਖੁਸ਼ ਦੋਵੇਂ, ਤੇਲੂ ਵੀ ਤੇ ਸਾਡਾ ਤਾਇਆ ਵੀ। ਸਾਡਾ ਤਾਇਆ ਸਨ 65 ਤੋਂ ਬਾਅਦ 'ਚ ਮਰਿਆ। ਮੇਰੀ ਸ਼ਾਦੀ ਦੇ ਜੰਜ 'ਤੇ ਗਿਆ, ਸਭ ਕੁਝ ਕੀਤਾ, ਮਦਰੇ ਜਿਹਾ ਕਰਦਾ ਸੀ। ਇਹ ਹੁਣ ਬੈਠੇ ਆ ਵੀ ਬੜੇ ਖੁਸ਼ ਹੋਏ ਦੋਵੇਂ, ਲੈ ਵੀ ਕੁੜੀ ਮੰਨ ਗਈ ਆ, ਚਲੋ ਫਲਾਣੇ ਤਾਂ ਕੋਈ ਦੇਖ ਕੇ ਜਾ ਹੱਕ ਕਰ ਦਈਏ। ਪਹਿਲ ਉਮਰ ਅੰਦਰ ਹੋ ਕੇ 10 ਮਿੰਟਾਂ ਬਾਅਦ ਮੁੜ ਕੇ ਫਿਰ ਆ ਗਈ। ਕਹਿੰਦੀ ਭਾਈ ਤੁਸੀਂ ਆਏ ਹੋ ਜੀ, ਬਿਸਮਿਲ੍ਲਾ, ਮੇਰੇ ਭਰਾ ਹੋ। ਤੇਲੂ ਨੂੰ ਵੀ ਕਹਿਣ ਲੱਗੀ ਚਾਚਾ ਜੀ ਤੁਸੀਂ ਆਏ ਹੋ, ਤੂੰ ਮੇਰੇ ਪੇਵਾ ਵਜਾ। ਜਿਹੜੀ ਗੱਲ ਹੁਣ ਕੀਤੀ ਨਾ, ਇਹ ਮੁੜ ਕੇ ਨਹੀਂ ਕਰਨੀ। ਮੇਰਾ ਇੱਕ ਪੁੱਤ ਆ, ਇਹਨੂੰ ਸਾਂਭੂ, ਇਹਨੂੰ ਪਾਲੂ, ਇਹਦੇ ਸਿਰ 'ਤੇ ਆਪਦੀ ਜ਼ਿੰਦਗੀ ਗੁਜ਼ਾਰਨੀ ਹੈ। ਇਹ ਮੇਰਾ ਪੁੱਤ। ਲੈ ਜੀ, ਇਹ ਲਾਜਵਾਬ ਹੋਗਾ। ਉਦੋਂ ਬਾਅਦ ਦੇ ਵਿੱਚ ਛੇਤੀ ਲੋਟੀਆਂ ਪੈ ਗਈਆਂ। ਸਾਡੇ ਅੱਬੇ ਨੇ ਮੇਰੀ ਭੈਣ ਜਿਹੜੀ ਮੇਰੇ ਤੋਂ ਛੋਟੀ ਆ, ਬਸ਼ੀਰਾ ਉਹਦੇ ਨਾਂ, ਉਹਦੀ ਜੰਮਦੀ ਉਹਦੀ ਝੋਲੀ 'ਚ ਪਾ ਦਿੱਤੀ ਸੀ। ਲੈ ਵੀ ਬਸ਼ੀਰਾ ਮਰੇ, ਰਹਿਮੋ ਇਹ ਬਚੇ, ਇਹ ਤੇਰੀ ਆ। ਇਹ ਇੱਥੇ ਆਏ, ਫਿਰ ਜਵਾਨ ਹੋਈ,
ਦਿਨ ਰੱਖਣ ਵਾਸਤੇ ਆ ਸਾਡਾ ਚਾਚਾ ਹਾਫਜ਼, ਇੱਕ ਨਾਈ ਸੀ, 2 ਬੰਦੇ। ਸਾਡੇ ਅੱਬੇ ਨੇ ਇਹ ਗੱਲ ਕਹੀ ਵੀ ਤੁਸੀਂ ਨਾ ਕਾਕੀ ਉੱਥੇ ਨਾ ਆਪਦਾ ਜੋ ਮਰਜ਼ੀ ਕਰੀਓ, ਆ ਜਾਈਓ ਇੱਥੇ ਟਾਈਮ ਦੇ ਨਾਲ, ਮੈਂ ਮੁੰਡੇ ਨੂੰ ਨਵਾਲਣਾ ਵਾ, ਸਗਨ ਮੈਂ ਪੂਰੇ ਕਰਨੇ ਆ। ਸਾਡੇ ਅੱਬੇ ਨੇ ਸਗਨ ਪੂਰੇ ਕੀਤੇ, ਇੱਥੇ ਆ ਨਵਾਲਿਆ, ਖਾਰੇ ਚਾੜਿਆ, ਇੱਥੇ ਜਿਹੜੇ ਸਾਡੇ ਜਾਣ ਪਛਾਣ ਉਹ ਬੰਦੇ ਸੱਦੇ, ਨਵਾਲਿਆ, ਖਾਰੇ ਚਾੜਿਆ, ਸਲਾਮੀਆਂ ਪਾਈਆਂ, ਸਾਰੇ ਸਗਨ ਵਿਹਾਰ ਕੀਤੇ। ਸੁਬਾਹ ਨਿਕਾਹ ਕੀਤਾ, ਰਾਤ ਨੂੰ ਰਾਤ ਰੱਖੇ, ਸਵੇਰ ਨੂੰ ਗੱਡੇ ਦੇ ਸਮਾਨ ਜਿਹੜਾ ਸੀ ਮੈਂ ਆਪਦੇ ਹੱਥਾਂ ਦੇ ਨਾਲ, ਉਸ ਵੇਲੇ ਮੇਰੀ ਸ਼ਾਦੀ ਨਹੀਂ ਸੀ ਹੋਈ, ਭੈਣ ਤੋਂ ਬਾਅਦ ਸ਼ਾਦੀ ਹੋਈ ਮੇਰੀ 2 ਸਾਲ, ਜਾ ਕੇ ਉੱਥੇ ਰਾਵੀ 'ਤੇ ਛੱਡਿਆ ਹੁੰਦਾ। ਅੱਗੋਂ ਉਹਨਾਂ ਦੀ ਟਰਾਲੀ ਆਈ ਤੇ ਅਕਾੜੇ ਦੇ ਰਾਹੀਂ ਸੀ, ਉਹਨਾਂ ਦੇ ਨਾਲ ਉਹਨਾਂ ਦਾ ਤਲਕਾ ਸੀ, ਉਹ ਟਰਾਲੀ ਉਹ ਸਮਾਨ ਰੱਖਿਆ ਅੱਲਾ ਦੀ ਸਪੁਰਦ। ਉਹ ਵੇਖ ਲਾ, ਉਹਦੀ ਜਿਹੜੀ ਗੱਲ ਜਿਹੜੀ ਕਹਿੰਦੀ ਸੀ ਵੀ ਮੇਰੇ ਇਹ ਹੀ ਕਸਮ ਤੇ ਇਹ ਹੀ ਮੇਰਾ ਪੁੱਤ ਤੇ ਇਹ ਚਿਹਰਾ, ਉਹਦੇ ਅੱਗੋਂ ਅੱਲਾ ਨੇ 3 ਦਿੱਤੇ। ਅੱਜ ਉਹਨਾਂ ਦੇ ਕੋਲ ਆ, ਮੁੰਡੇ ਨੂੰ ਪਤਾ ਆ ਜਿਹੜਾ ਮੁੰਡਾ ਬੈਠਾ ਜਾਂਦਾ ਹੁੰਦਾ। ਜ਼ਮੀਨ ਆਪਦੀ ਵੀ ਹੈਗੀ ਆ ਕੁਝ, ਜਿਹੜੀ ਇੱਥੋਂ ਸਾਡੇ ਨਾਲ ਹਿੱਸਾ ਵੇਚ ਕੇ 10 ਕਿੱਲੇ ਲੈ ਜਾ ਕੇ ਕੁਛ ਹੋਰ ਪੈਸੇ ਪਾ ਕੇ ਪਾਕਪਟਨ ਦੇ ਵਿੱਚ। ਅੱਜ ਉਹ ਜਿਹਾ ਮੁੰਡਾ ਜਿਹੜਾ ਇਹਦਾ ਬਹਿਨ ਹੋਈ ਆ, ਉਹਦੇ ਕੋਲ ਮੇਰਾ ਖਿਆਲ 60 ਕਿੱਲੇ ਆ ਜ਼ਮੀਨ ਦੇ ਠੇਕੇ 'ਤੇ। ਜਿਹੜਾ ਉਹ ਤੋਂ ਵੱਡਾ ਵਾ ਉਹਦੇ ਕੋਲ ਮੇਰਾ ਖਿਆਲ, ਮੈਂ ਹੁਣ ਅਗਲੇ ਦਿਨ ਆਇਆ, ਉਹ ਕੋਲ 200 ਕਿੱਲਾ ਠੇਕੇ 'ਤੇ ਜ਼ਮੀਨ ਦਾ। ਇੱਕ ਮੇਰਾ ਬੇਟਾ ਉੱਥੇ ਰਹਿੰਦਾ ਇਹ ਤੋਂ ਵੱਡਾ, ਉਹਦੇ ਕੋਈ 50 ਕਿੱਲੇ ਜ਼ਮੀਨ ਦੇ ਠੇਕੇ 'ਤੇ। ਸਾਰਿਆਂ ਕੋਲ ਉਹਨਾਂ ਦੇ ਕੋਲ ਸਾਰਿਆਂ ਕੋਲ 2-2 3-3 ਟਰੈਕ, ਹਰ ਮਸ਼ੀਨਰੀ ਮੱਕੀ ਲਾਉਣ ਵਾਲੀ ਸਲੀਮ ਨੇ ਲਈ ਆ, ਐਤਕੀ ਪਤਾ ਨਹੀਂ 40,000 ਦੀ ਲਈ ਕਿ 50,000 ਦੀ ਲਈ ਆ। ਉਹ ਬਾਬਾ ਜੀ ਯਾਦ ਆਉਂਦਾ ਆਪਣਾ ਪਿੰਡ ਪਿਛਲਾ? ਹਾਂ ਯਾਦ ਆ, ਜੇ ਹੁਣ ਵੀ ਮੈਂ ਚਲਾ ਜਾਵਾਂ, ਅੱਖਾਂ ਮੀਟ ਕੇ ਚਲਾ ਜਾਵਾਂ, ਮੈਂ ਆਪਦਾ ਪਿੰਡ ਲੱਭ ਸਕਦਾ। ਹਾਂਜੀ, ਪਰ ਜਾਨੇ ਆ ਇੱਥੋਂ ਪਰਚੀਆਂ ਅੱਗੇ ਨਾਲ ਮਹਿਤਪੁਰੋਂ ਸਿੱਧਾ ਰਾਹ ਜਾਂਦਾ ਸੀ ਬਾਲੋਂ ਕਹਿੰਦੇ ਵੇਚਦੀ। ਬਾਲੋਂ ਕਹਿੰਦੇ ਮਲੂਕੜੇ ਸੀ, ਰਾਤੀ ਮੈਨੂੰ ਪੁੱਛਦੇ ਮਲੂਕੜੇ ਉਹ ਕਹਿੰਦੇ ਉਹਨਾਂ ਨੂੰ। ਉਹ ਜ਼ਮਾਨੇ ਦੇ ਵਿੱਚ ਉਹਨਾਂ ਦੀਆਂ ਬੁੜੀਆਂ ਨੇ ਬਾਹਰ ਹਾਲ ਮਾਉਂਦਾ, ਜ਼ਿਮੀਂਦਾਰ ਰਾਈਆਂ ਦੇ ਪਿੰਡ ਸੀ ਸਾਰੇ। ਜਿਹੜੇ ਘਰੋਂ ਜਾਣਾ ਨਾ, ਸੁਰਖੀ ਲਾ ਕੇ ਚੰਗੇ ਕੱਪੜੇ ਪਾ ਕੇ ਛਣ ਛਣ ਕਰਦੀਆਂ ਨੇ ਜਾਣਾ ਮਰੱਬੇ। ਮੈਨੂੰ ਉਹਨਾਂ ਨੇ ਕਦੀ ਕੰਮ ਮੈਨੂੰ ਹੱਥ ਨਹੀਂ ਲਾਇਆ। ਉੱਥੇ ਜਾ ਕੇ ਮਰੱਬਿਆਂ ਛੋਟੀ ਛੋਟੀਆਂ ਕੋਠੜੀਆਂ ਬਣੀਆਂ ਹੁੰਦੇ, ਉੱਥੇ ਕੱਪੜੇ ਲਾ ਕੇ ਰੱਖ ਦੇਣੇ, ਉੱਥੇ ਵਾਲੇ ਪਾ ਲੈਣੇ, ਪਾ ਕੇ ਉਹਨਾਂ ਨੇ ਰੋਟੀ ਖਿਲਾਉਣੀ, ਆਪ ਰੰਬੇ ਚੱਕ ਲੈਣੇ। ਜੇ ਮੱਕੀ ਦੀ ਗੋਡੀ ਕਰਨੀ ਉਹ ਕਰਨੀ, ਜੇ ਕਮਾਦ ਆ ਉਹ ਗੁੱਡਣੇ, ਜਿਹੜੀ ਚੀਜ਼ ਦੀ ਮੌਕਾ, ਜੇ ਕੋਈ ਵੀ ਨਾ ਉਹਦੇ ਘਾਹ ਵੱਢਣੇ, ਵੱਢ ਕੇ ਗੱਡਿਆਂ 'ਤੇ ਰੱਖ ਕੇ ਉੱਥੇ ਛਾਵੇਂ ਰੱਖ ਕੇ, ਮਗਰ ਉੱਥੇ ਨਲਕੇ ਲੱਗੇ, ਉੱਥੇ ਉਹਨਾਂ ਦੇ ਨਲਕੇ ਲੱਗੇ, ਖੂਹ ਵੀ ਸੀ, ਨਲਕੇ ਲੱਗੇ ਸੀ। ਉਹ ਬਾਲੋਂ ਕਹਿੰਦੇ ਉਹਨਾਂ ਨੇ ਨਲਕਿਆਂ 'ਤੇ ਨਹਾਉਣਾ, ਨਹਾ ਕੇ ਮੇਮ ਕੱਪ ਕਰਨਾ ਤੇ ਕੱਪੜੇ ਪਾਉਣੇ, ਇੱਦਾਂ ਆਉਣਾ ਪਿੰਡ ਨੂੰ ਜਿਵੇਂ ਮੇਮਨੀਆਂ ਆਉਂਦੀਆਂ, ਜੇ ਉਹਨਾਂ ਲੋਕਾਂ ਨੇ ਕਹਿਣਾ ਜਿਵੇਂ ਕੰਮ ਨੂੰ ਹੱਥ ਨਹੀਂ ਹੁੰਦਾ। ਉਹਨਾਂ ਇਹ ਕਹਿੰਦਾ ਜੀ, ਇਹ ਰਾਤੀ ਮੈਨੂੰ ਕਹਿੰਦਾ ਸੀ, ਉਹਨਾਂ ਨੇ ਮਲੂਕੜੇ ਕਿਉਂ ਸਾਦੇ, ਮਲੂਕੜੇ ਇਸ ਤੋਂ ਸਾਦੇ ਸੀ। ਇੱਕ ਹੋਰ ਪਿੰਡ ਸੀ ਉਹ ਮੈਸੋਪੁਰ, ਉੱਥੇ ਵੀ ਸੀ ਇਹੋ ਜਿਹਾ ਵੀ 2 ਘਰ ਮਲੂਕੜਿਆਂ ਦੇ। ਉਹ ਸਾਰਾ ਪਿੰਡ ਉਸ ਜ਼ਮਾਨੇ 'ਚ ਇੰਗਲੈਂਡ ਦੇ ਵਿੱਚ ਸਾਰੇ ਦੇ ਪੱਕੇ ਕੋਠੇ ਸੀ, ਕੱਚਾ ਕਿਸੇ ਦਾ ਨਹੀਂ ਸੀ। 2 ਗੁੱਜਰ ਆ ਗਏ, ਡੇੜੀ ਪੱਕੀ ਦੇਖ ਕੇ ਅੱਗੇ ਮਾਈ ਬੈਠੀ ਚਰਖਾ ਕੱਤਦੀ ਸੀ, ਉੱਥੇ ਆ ਕੇ ਬਹਿ ਗਿਆ। ਉਹ ਕਹਿੰਦੇ ਮਾਈ ਲੱਸੀ ਪਿਲਾ। ਉਹ ਕਹਿੰਦੀ ਪੁੱਤ ਲੱਸੀ ਤਾਂ ਨਹੀਂ ਤਾਂ ਪਾਣੀ ਪਿਲਾਉਣੀ ਆ। ਉਹ ਇੱਕ ਗੁੱਜਰ ਉੱਠਿਆ, ਉੱਠ ਕੇ ਬਾਹਰੋਂ ਕੱਕ ਇਕੱਠੇ ਕਰਨ ਲੱਗ ਪਿਆ ਗਲੀ ਦੇ। ਉਹ ਮਾਈ ਪੁੱਛਦੀ ਹੈ ਕਿ ਕੱਕ ਕੀ ਕਰਨੇ ਆ? ਅੱਗੇ ਤੇਰੀ ਡੇਅਰੀ ਨੂੰ ਅੱਗ ਲਾਉਣੀ ਆ। ਕਿਉਂ? ਅੱਗੇ ਡੇਅਰੀਆਂ ਪੱਕੀਆਂ ਪਾਈਆਂ, ਮੱਝ ਰੱਖਣੀ, ਲੱਸੀ ਦਾ ਘੁੱਟ ਤੇਰੇ ਘਰੋਂ ਲੱਭਦਾ ਨਹੀਂ। ਲੱਸੀ ਦਾ ਘੁੱਟ ਤੇਰੇ ਘਰ ਨਹੀਂ, ਤੁਸੀਂ ਮੱਝਾਂ ਰੱਖੀਆਂ, ਉੱਦਾਂ ਡੇਅਰੀਆਂ ਪਾਈ ਬੈਠੇ ਹੋ ਪੱਕੀਆਂ। ਇਹ ਗੱਲਾਂ ਬਾਤਾਂ ਹੋਰ ਪੁੱਛ ਕੇ ਦਾਨੇ ਵਾਲੇ ਬਾਬਾ ਮਸਤ ਹੁੰਦਾ ਸੀ, ਇਹੀ ਸਾਡਾ ਚਾਚਾ ਸਾਡੇ ਸੰਭਾਲੇ ਤੋਂ ਪਹਿਲੇ ਫੌਤ ਹੋ ਗਿਆ। ਉਹ ਮਸਤ ਸਾਡੇ ਸੰਭਾਲੇ ਤੋਂ ਪਹਿਲੇ ਫੌਤ ਹੋ ਗਿਆ। ਉਸ ਤੋਂ ਪਹਿਲੀ ਗੱਲ ਇਹ ਆ ਵੀ ਉੱਥੇ ਪਟਵਾਰੀ ਸੀ, ਅਸੀਂ ਸੁਣਦੇ ਰਹੇ ਹਾਂ। ਉਹਦੀ ਘੋੜੀ ਬੜੀ ਬਦਮਾਸ਼ ਸੀ। ਘੋੜੀ 'ਤੇ ਆਮ ਘਾਸ ਬੰਦਾ ਨਹੀਂ ਚੜ੍ਹਦਾ, ਅਤੇ ਉਹਨੇ ਪਟਵਾਰੀ ਨੇ ਵੀ ਜਾ ਕੇ ਨਾ, ਦਰਿਆ ਸਾਡੇ ਨਾਲ ਦੀ ਲੰਘਦਾ ਸੀ, ਗੁੱਜਰ ਕੌਮ ਨਾਲ ਤਾਲੁਕ ਸੀ, ਅਤੇ ਪਿੰਡ ਦਾ ਮਾਲ ਚਾਰ ਦਿੰਦੇ ਸੀ। ਸਟੋਰੀ ਜਿਹੜੇ ਪੀਰਾਂ ਦਾ ਕਿਤੇ ਬੈਤ ਹੋਇਆ, ਉਹਨਾਂ ਨੇ ਕੋਈ ਦੱਸਿਆ ਸਬਕ, 1.25 ਮਹੀਨੇ ਦਾ ਚੇਲਾ ਕੱਟਿਆ। ਸਾਡਾ ਖੂਹ ਸੀ ਗੁੱਜਰਾਂ ਵਾਲਾ ਵੱਜਦਾ ਦਰਿਆ ਦੇ ਕੰਢੇ ਦੇ ਉੱਤੇ, ਉੱਥੇ ਬਹਿ ਕੇ ਝੱਲਣ 'ਤੇ ਕਰਨਾ ਸੀ। ਉੱਥੇ ਜਾ ਕੇ ਉਹ ਖੂਹ 'ਤੇ ਅਸੀਂ ਆਪ ਖੂਹ ਦੇਖਿਆ, ਵਾਹਿਆ ਵੀ, ਪਾਣੀ ਵੀ ਪੀਤਾ, ਨਹਾਤਾ ਵੀ। ਉੱਥੇ ਅਸੀਂ ਸਾਡੀ ਜ਼ਿਮੀਂਦਾਰਾ ਵੀ ਹੁੰਦਾ ਸੀ, ਪਿੰਡੋਂ ਦੂਰ ਸੀ। ਉਹ ਝੱਲਣ 'ਤੇ ਬਹਿ ਕੇ, ਨਾਲ ਦੀ ਦਰਿਆ ਚੱਲਦਾ ਸੀ, ਉਹ ਝੱਲਣ 'ਤੇ ਬਹਿ ਕੇ ਛਿਲਾ ਕੀਤਾ। ਜਦੋਂ ਉਹ ਛਿਲਾ ਮੁਕੰਮਲ ਹੋ ਗਿਆ, ਜਿੰਨੇ ਚਿਰ ਦਾ ਦੱਸਿਆ ਸੀ, ਪਾਣੀ ਨੇ ਹੇਠੋਂ ਉਬਾਲਾ ਦਿੱਤਾ,
ਪਾਣੀ ਆਇਆ ਸਲਾਮੀ ਵਾਸਤੇ, ਪਾਣੀ ਪੈਰਾਂ ਨੂੰ ਲੱਗਾ ਬਾਬੇ ਜੀ ਦੇ ਨੂੰ। ਜਿਹੜੇ ਪੈਰਾਂ ਨੂੰ ਪਾਣੀ ਲੱਗਾ ਬਾਬਾ ਜੀ ਡਰ ਗਏ। ਬਾਬਾ ਜੀ ਉੱਠ ਕੇ ਭੱਜ ਰਹੇ। ਆ ਪਿੱਛੋਂ ਆਵਾਜ਼ ਪਈ ਵੀ ਮਾੜਿਆ ਮੁਕੱਦਰਾਂ ਵਾਲਿਆ ਮੁੜਿਆ। ਬਾਬਾ ਕਿੱਥੇ ਮੁੜੇ? ਤੀਸਰੀ ਵਾਸਤੇ ਆਈ, ਜਾ ਤੈਨੂੰ ਆਪਣੇ ਆਪ ਦਾ ਨਹੀਂ ਪਤਾ ਨਾ, ਦੁਨੀਆ ਤੇਰੇ ਮਗਰ ਹੋਊ, ਜਿਹੜੀ ਗੱਲ ਕਵੇਂਗਾ ਉਹ ਪੂਰੀ ਹੋਊ। ਇੱਥੇ ਮੁੱਕੀ। ਫਿਰ ਉਹ ਸਾਡੇ ਪਿੰਡ ਬੈਠੇ ਆ ਜੱਟ, ਤਹਿਸੀਲ ਉਹਨਾਂ ਦੀ ਜਲੰਧਰ, ਜ਼ਿਲ੍ਹਾ ਜਲੰਧਰ ਸੀ, ਇੱਥੇ ਹੈਗੇ ਰਿਆਸਤ ਕਪੂਰਥਲਾ, ਜਲੰਧਰ ਦੀ ਜ਼ਿਲ੍ਹਾ ਲੱਗਦਾ ਸੀ। ਉੱਥੇ ਦੇ ਜੱਟ ਆ ਫਤਿਹ ਮੁਹੰਮਦ ਆ, ਹੁਣ ਮਰਿਆ। ਸਾਡੇ ਇੱਥੇ ਆਉਣ ਤੋਂ ਪਹਿਲੇ ਕੋਈ 5-7 ਸਾਲ ਤੋਂ ਉਹਦਾ ਮੁੰਡਾ ਇੱਥੇ ਆ, ਜੜ੍ਹਾਂ ਵਾਲੇ ਰੋਡ 'ਤੇ ਰਹਿੰਦਾ, 15 ਮਰਬੇ ਜ਼ਮੀਨ ਦੇ ਆ। ਉਹ ਜੂੜਾ ਖੇਲਦਾ ਸੀ, ਜੂੜਾ ਖੇਲਦਾ ਸੀ। ਉਹਨੇ ਜੂੜੇ ਦੇ ਵਿੱਚ ਹਰ ਸ਼ੈ ਘਰ ਦੀ ਬਰਾਨ ਕਰ ਦਿੱਤੀ, ਕੋਈ ਸ਼ੈ ਨਾ ਛੱਡੀ, ਗਹਿਣੇ ਕਰ ਦਿੱਤੀ। ਕਿਸੇ ਨੇ ਉਹਨੇ ਦੱਸਿਆ ਵੀ ਤੂੰ ਬਾਬੇ ਕੋਲ ਜਾ, ਦਾਨੇਵਾਲ। ਫਿਰ ਉਹ ਦਾਨੇਵਾਲ ਆਇਆ ਅਤੇ ਬਾਬੇ ਦੇ ਮਗਰ ਮਗਰ ਇੱਕ ਫਕੀਰ ਸੀਗਾ, ਰਹਿਮਾ ਕੌਮ ਦਾ ਫਕੀਰ ਸੀ, ਰਹਿਮਾ ਉਹਦੇ ਨਾਲ ਸੀ, ਉਹਦਾ ਮਲੰਗ ਸੀ। ਉਹਦੇ ਕੋਲ ਰੋਟੀ ਪਾਣੀ ਖਾ ਛੱਡਣਾ, ਉਹਦੇ ਕੋਲ ਉਹਨੂੰ ਕਹਿਣਾ ਤਾਂ ਬਾਬੇ ਨੇ ਉਹਦੇ ਗੇਟ 'ਚ ਨਾ ਆਉਣਾ। ਉਹ ਕਹਿਣ ਲੱਗਾ ਵੀ ਤੂੰ ਇੱਦਾਂ ਕਰ, ਬਾਬੇ ਨੇ ਜਾਣਾ ਹੈਗਾ ਇੱਥੇ ਕੀ ਨਾ ਹੈਗਾ, ਉਹ ਅੱਗੇ ਮੈਂ ਨਾਂ ਲੈ ਕੇ ਹਟਿਆ, ਉਸ ਪਿੰਡ ਨੂੰ ਚਰੀਆਂ ਦੇ ਵਿੱਚ ਦੀ ਜਾਣਾ, ਰਾਹ ਹੈਗਾ, ਰਾਹ ਦੇ ਵਿੱਚ ਦੀ ਲੰਘ ਕੇ ਤੂੰ ਉੱਥੇ ਲੋਕੇ ਬਹਿ ਜੀ। ਅਤੇ ਮਗਰ ਉਹਦੇ ਬੜੇ ਬੰਦੇ ਦੀ ਦੁਨੀਆ ਆਉਂਦੀ ਜੀ, ਖੱਤਰੀ ਵੀ, ਸਿੱਖ ਵੀ, ਮੁਸਲਮਾਨ ਵੀ। ਅਤੇ ਗੱਲ ਨਹੀਂ ਸੁਣਦਾ, ਇੱਥੋਂ ਦੇ ਹੋਣੀ ਸਾਫਾ ਅਤੇ ਮੋਢੇ ਦੇ ਇੱਕ ਭੂਰੀ ਹੋਣੀ ਅਤੇ ਪੈਰਾਂ ਤੋਂ ਨੰਗੇ ਹੋਣਾ। ਉੱਥੋਂ ਹੀ ਲੰਘਣਾ ਤਾਂ ਬਾਬੇ ਦੇ ਪੈਰ ਫੜ ਲਈ, ਛੱਡੀ ਨਾ। ਅਤੇ ਜਿਹੜੀ ਗੱਲ ਕਹਿ ਦਿੱਤੀ ਤਾਂ ਫਿਰ ਪਿੱਛਾ ਮੁੜ ਕੇ ਨਾ ਦੇਖੀ, ਫਿਰ ਚਲਾ ਜਾਈ। ਜਦੋਂ ਉੱਥੇ ਲੰਘਣ ਲੱਗਾ ਅਤੇ ਚਰੀ 'ਚੋਂ ਨਿਕਲਿਆ ਤਾਂ ਬਾਬੇ ਦੇ ਪੈਰ ਹੀ ਲੱਗ ਗਿਆ, ਇੱਥੋਂ ਫੜ ਲਿਆ ਪੈਰ ਇਹਨਾਂ ਦੇ ਵਿੱਚ, ਉੱਤੇ ਡਿੱਗ ਪਿਆ। ਬਥੇਰਾ ਰੌਲਾ ਪਾ ਰਿਹਾ, ਲੋਕੋ ਸੂਰ ਆ ਗਿਆ, ਮੈਨੂੰ ਛਡਾਓ, ਸੂਰ ਆ ਗਿਆ, ਸੂਰ ਆ ਗਿਆ। ਪਰ ਕਿੱਥੇ ਛੱਡੇ। ਬਾਬੇ ਨੇ ਐਂ ਕਰਕੇ 2 ਦਾਥੜਾਂ ਮਾਰੀਆਂ ਉਹਦੇ ਧੂਈ ਦੇ ਉੱਤੇ, ਕਹਿਣ ਲੱਗਾ ਜਾ ਭਾਜਾ ਜਾ ਕੇ ਤੀਆ ਦਾ ਲਾ ਦੇ। ਉੱਥੋਂ ਉੱਜੜ ਕੇ ਆ ਗਿਆ, ਛੱਡ ਕੇ ਘਰ ਆ ਗਿਆ। ਕੋਈ ਸਾਲ ਕਿ 2 ਸਾਲੀ ਬਾਅਦ ਕਿ 4 ਸਾਲੀ ਬਾਅਦ ਲੋਟੀਆਂ ਪਈਆਂ, ਇੱਥੇ ਆ ਗਿਆ ਉੱਜੜ ਕੇ। ਨਿੱਕਾ ਨਿੱਕਾ ਵਪਾਰ ਕਰਨ ਲੱਗ ਪਿਆ। ਨਿੱਕੇ ਨਿੱਕੇ ਵਪਾਰ ਤੋਂ ਐਡਾ ਕੰਮ ਚੱਲਿਆ ਉਹਦਾ, ਜਿਸ ਦਿਨ ਮਰਿਆ ਸਮੁੰਦਰੀ ਤਸੀਲੇ ਆ ਜਾਣਾ ਅਤੇ ਕਹਿਣਾ ਫੱਤਾ ਦਰਿਆ ਆ ਗਿਆ। ਜੇ ਤੈਂ ਕੋਈ 2000 ਰੁਪਈਆ ਮੰਗਿਆ ਚੱਕ। ਪਿੰਡ ਦੇ ਵਿੱਚ ਕੋਈ ਫੌਤਗੀ ਹੋ ਜਾਏ, ਸਾਡੇ ਪਿੰਡ ਦੇ ਵਿੱਚ ਗਰੀਬ ਹੋਵੇ ਅਮੀਰ ਹੋਵੇ, ਪਹਿਲੀ ਰੋਟੀ ਦੇਣੀ। 15 ਮਰਬੇ ਦਾ ਮਾਲਕ ਹੋ ਕੇ ਫਿਰ ਉਹ ਮਰਿਆ ਬਾਬੇ ਦੇ ਦੁਆਵਾਂ ਨਾਲ। ਸਾਡਾ ਚਾਚਾ ਪੜ੍ਹਿਆ 8 ਜਮਾਤਾਂ, ਕੁਰਾਨ ਹਿਫਜ਼ ਕੀਤਾ, ਨੌਕਰੀ ਨਾ ਲੱਭੇ। ਸਾਡੀ ਦਾਦੀ ਕਹਿਣ ਲੱਗੀ ਵੀ ਤੂੰ ਜਾ ਬਾਬੇ ਕੋਲੋਂ ਹੋਇਆ ਅਤੇ ਮੈਂ ਰੋਟੀ ਪਕਾਉਣੀ ਆ। ਉਹ ਹੁਣ ਦਾਨੇਵਾਲ ਡੰਡੀ ਜਾਂਦੀ, ਸਾਡੇ ਪਿੰਡੋਂ ਦਾਨੇਵਾਲ ਵੀ ਏਡੀ ਦੂਰ ਸੀ, ਕੋਈ ਮਰੱਬਾ ਇੱਕੋ ਹੀ ਸੀ, ਵਸੀਵਾ ਸਾਡਾ ਸੀ। ਉਹ ਦਾਨੇਵਾਲ 'ਚੋਂ ਨਿਕਲ ਕੇ ਸਾਡਾ ਪਿੰਡ ਇੱਥੇ ਬਣਿਆ ਸੀ। ਉਹ ਡੰਡੀ ਦਿੰਦੀ ਤੁਰਿਆ, ਅੱਗੋਂ ਬਾਬਾ ਵਲੀ ਆਉਂਦਾ ਤੁਰਿਆ। ਇਹ ਸਾਡੇ ਸੰਭਾਲੇ ਤੋਂ ਪਹਿਲੀਆਂ ਗੱਲਾਂ ਸਾਡੀ ਦਾਦੀ ਦੱਸਦੀ ਹੁੰਦੀ ਸੀ। ਉੱਥੇ ਆਉਂਦੇ ਨੇ ਦੇਖ ਕੇ ਕਹਿਣ ਲੱਗਾ ਜਾ ਭਾਜਾ, ਪਿਛਾਂ ਪਿਛਾਂ ਭਾਜਾ, ਤੈਨੂੰ ਪਾਕਪਟਨ ਦਪਾਲਪੁਰ ਤੈਨੂੰ ਆਵਾਜ਼ਾਂ ਪੈਂਦੀਆਂ। ਉੱਥੋਂ ਹੀ ਮੁੜ ਪਿਆ। ਆ ਕੇ ਸਾਡੀ ਦਾਦੀ ਨੂੰ ਕਹਿਣ ਲੱਗਾ, ਮਾਂ ਨੂੰ ਆਪਦੀ ਨੂੰ, ਅੰਮੀ ਰੋਟੀ ਪਕਾ ਕੇ ਛਾਪੇ ਲਾ ਕੇ ਬੰਨ ਲਈ ਕੋਲ, 10 ਰੁਪਈਏ ਦਿੱਤੇ। ਖੈਰ ਘਰ ਸੰਗਾ ਸਹਿੰਦਾ ਸੀ, ਸਾਡਾ ਘਰ ਬਹੁਤ ਸਹਿੰਦਾ ਸੀ। ਅੱਲਾ ਦੀ ਰਹਿਮਤ ਨਾਲ ਪੂਰੇ ਪਿੰਡ ਦੇ ਵਿੱਚੋਂ ਨਾ ਖਾਂਦੇ ਪੀਂਦੇ ਸੀ। ਸਾਡਾ ਦਾਦਾ ਅੱਲਾ ਦਾ ਵਲੀ ਸੀ, ਉਹਨੇ ਖਰਾਜ ਜੋੜ ਦੇਣਾ। ਸਾਡੀ ਦਾਦੀ ਨੇ ਦਾਣੇ ਗੋਰੇ ਹੁੰਦੇ ਸੀ ਐਡੇ ਐਡੇ, ਉਹ ਲਿਜਾਣੇ, ਉਹ ਖਾਸ 'ਤੇ ਰੱਖਣਾ, ਉਹ ਦਾਣੇ ਦਾ ਪੀਣਾ, ਉਹ ਇਹਨਾਂ ਦੇ ਘਰ ਦੇ ਦੇਣਾ ਆਟਾ, ਅਤੇ ਮਗਰੋਂ ਹੋਰ ਲਿਆਉਣਾ, ਉੱਧਰ ਪਾ ਦੇਣਾ, ਦੂਆ ਗੋਲਾ ਭਰਨਾ, ਦੂਏ ਘਰ ਦੇ ਦੇਣਾ, ਆਪ ਗੋਲਾ ਇੱਕ ਘਰ ਲੈ ਜਾਣਾ। ਜਿਹਦੇ 10 ਦਿਨ ਉਹਨੇ ਕਹਿਣਾ ਜਨਮ ਆਉਂਦਾ ਦਾਣੇ ਮੁੱਕ, ਆਟਾ ਮੁੱਕ ਗਿਆ। ਉਹ ਸਾਡੇ ਦਾਦੇ ਨੇ ਅੱਲਾ ਜੰਨਤ ਨਸੀਬ ਕਰੇ, ਉਹਨੇ ਇਹ ਨਹੀਂ ਕਹਿਣਾ ਉਹ ਜੇ ਕੱਲ੍ਹ ਤਾਂ ਜੇ 2 ਮਣ ਜਾਂ 10 ਮਣ ਜਾਂ 20 ਸਿਰ ਦਾਣੇ ਪਿਆਏ, ਐਡੀ ਛੇਤੀ ਮੁੱਕ ਗਿਆ। ਖੈਰ ਕਿੱਸਾ ਕੋਤਾ ਕੀ, ਚਾਚਾ ਉੱਥੋਂ ਆਇਆ ਅਤੇ ਉਹ ਸਾਡੀ ਮਾਈ ਨੂੰ ਕਹਿਣ ਲੱਗਾ, ਉਹਨੇ ਦਿੱਤੇ 20 ਰੁਪਈਏ ਜਾਂ 10 ਰੁਪਈਏ। ਉਦੋਂ 10 ਰੁਪਈਏ ਬੜੇ ਸੀ ਉਸ ਜ਼ਮਾਨੇ 'ਚ। ਉਦੋਂ ਰੋਟੀ ਲੜ ਬੰਨੀ, ਨਕੋਦਰ ਆ, ਮਹਿਤਪੁਰ ਆ, ਮਹਿਤਪੁਰ ਟਾਂਗੇ ਆਉਂਦੇ ਸੀ। 2 ਆਨੇ ਦਿੱਤੇ ਤੇ ਨਕੋਦਰ ਆ ਗਿਆ। ਨਕੋਦਰੋਂ ਗੱਡੀ ਬੈਠਾ ਇੱਥੇ ਆ ਗਿਆ ਸਾਹੀਵਾਲ, ਸਾਹੀਵਾਲੋਂ ਪਾਕਪਟਨ ਗਿਆ ਨਾ, ਇੱਥੇ ਅਕਾੜੇ ਪੁੱਛਿਆ ਯਾਰ ਮੈਂ ਦਪਾਲਪੁਰ ਜਾਣਾ। ਦਪਾਲਪੁਰ ਗਿਆ ਜੇ ਪਿੰਡ ਦੇ, ਜੇ ਪਿੰਡ 'ਚ ਨਹੀਂ ਵੜਿਆ,
ਅੱਗੋਂ ਹੀ ਬੰਦੇ ਤੁਰੇ ਆਉਂਦੇ ਆ। ਚੌਧਰੀ ਤੇ ਨਾਂ ਕੀ ਆ ਕਿ ਮੇਰੇ ਨਾਲ ਹੀ ਮੁਹੰਮਦ ਹੈ। ਕਿੱਥੋਂ ਆ? ਮੈਂ ਫਲਾਣੇ ਪਿੰਡੋਂ ਦਾ ਨਿਰੰਗਪੁਰੋਂ। ਉਹ ਯਾਰ ਤੈਨੂੰ ਸਵੇਰ ਦੀਆਂ ਆਵਾਜ਼ਾਂ ਪੈਣ ਡਈਆਂ, ਤੈਨੂੰ ਸਵੇਰ ਦੀ ਉੱਥੇ ਸਕੂਲ ਦੇ ਆਵਾਜ਼ਾਂ ਪਈਆਂ, ਤੂੰ ਆ ਗਿਆ ਜਾ। ਉੱਥੇ ਸਕੂਲੇ ਗਿਆ, ਉੱਥੇ ਨਾਂ ਤਾਂ ਅੱਗੇ ਉਹਨੇ ਲਿਖਣ ਵਾਲੇ ਲਿਖ ਦਿੱਤਾ ਸੀ। ਉੱਥੇ ਚਾਰਜ ਮਿਲ ਗਿਆ, ਉੱਥੇ ਫਿਰ 5-10 ਸਾਲ ਉੱਥੇ ਸਕੂਲ ਪਾਸਟਰੀ ਕੀਤੀ। ਇਹ ਬਾਬੇ ਦੀਆਂ ਕਰਾਮਾਤਾਂ। ਢਾਹ ਲੱਗੀ ਦਰਿਆ ਦੀ, ਸਤਲੁਜ ਦਰਿਆ ਸਾਡੇ ਨਾਲ ਦੀ ਜਾਂਦਾ ਸੀ। ਕਹਿਣ ਲੱਗੇ ਬਾਬੇ ਨੂੰ ਲੈ ਚੱਲੋ ਤੇ ਕੋਈ ਅੱਲਾ ਤੋਬਾ ਕਰੂਗਾ, ਦਰਿਆ ਹਟ ਜਾਊ, ਜ਼ਮੀਨਾਂ ਢਾਈ ਜਾਂਦਾ। ਬਾਬੇ ਨੇ ਫੜ ਤੋੜ ਕੇ ਲੈ ਗਿਆ, ਜਾ ਕੇ ਦਰਿਆ ਦੇ ਕੰਢੇ ਛੱਡਿਆ। ਤਾਂ ਬਾਬਾ ਕਹਿੰਦਾ ਮੈਨੂੰ ਕਹੀ ਲਿਆ ਕੇ ਦਿਓ। ਉਹਨੇ ਕਿਹਾ ਬਾਬੇ ਨੇ ਸੱਦਿਆ, ਲੀਕ ਮਾਰੂ, ਇਹਨੇ ਕਹੀ ਮੰਗਾ ਲਏ। ਬਾਬਾ ਵਿੱਚ ਵੜ ਗਿਆ, ਕੱਚਾ ਪਾ ਜੋ ਇੱਥੋਂ ਦਾ ਹੀ। ਬਾਬੇ ਦੇ ਪਾਣੀ ਆ ਜਿਹੜਾ ਆਇਆ, ਕਈ ਫੜ ਕੇ ਢਾਉਣ ਲੱਗ ਪਿਆ। ਬਾਬਾ ਜੀ ਤੈਨੂੰ ਤਾਂ ਲਿਆਂਦਾ ਇਹ ਦੁਆ ਕਰ, ਤੇ ਤੂੰ ਆਪ ਢਾਉਣ ਲੱਗ ਪਿਆ। ਕਹਿੰਦਾ ਜੋ ਮਾਲਕ ਦੀ ਮਰਜ਼ੀ ਸੋ ਮੇਰੀ ਮਰਜ਼ੀ। ਅੱਗੇ ਬਾਗ ਆਉਂਦਾ ਸੀ, ਉਹਨਾਂ ਭਲਾ ਜਿਹਾ ਨਾਂ ਲੈਂਦੇ ਸੀ। ਉੱਠ ਕੇ ਲੀਕ ਮਾਰ ਦਿੱਤੀ। ਆਹ ਜਿਹਾ ਕਿੱਲਾ ਨਾ ਅੰਬਾਂ ਦਾ ਇੱਕ, ਉਹਨਾਂ 6-7 ਕਿੱਲਿਆਂ 'ਚ ਬਾਗ ਸੀ। ਇਹ ਢਾਹ ਕੇ ਨਾ ਦਰਿਆ ਨੇ ਰਾਤੋਂ ਰਾਤ ਪਿਛਾਂਹ ਮੁੜ ਜਾਣਾ। ਉਹ ਕਿੱਲਾ ਰਾਤੋਂ ਰਾਤ ਢਾਇਆ ਤਾਂ ਕਿ ਦਿਨ ਚੜ੍ਹਦੇ ਨੂੰ ਦਰਿਆ ਦੇ ਟਿਕਾਣੇ 'ਤੇ ਚਲਾ ਗਿਆ। ਫਿਰ ਪਟਵਾਰੀ ਸੀ, ਉਹ ਘੋੜੀ 'ਤੇ ਫੜੀ ਜਾਵੇ, ਅੱਗੇ ਬਾਬਾ ਬੈਠਾ। ਅਖੇ ਉਹ ਪਟਵਾਰੀਆ, ਅਖੇ ਹਾਂਜੀ। ਅਖੋਰਾ ਕਰ ਘੋੜੀ, ਮੈਂ ਉੱਤੇ ਚੜ੍ਹਨਾ। ਕਹੀਂ ਉਹਦੇ ਦਿਲ 'ਚ ਬਾਬਾ ਜੀ ਘੋੜੀ ਤੇ ਬੰਦੇ ਨੂੰ ਸਿੱਟ ਦਿੰਦੀ ਆ। ਆਖੇ ਉਹਦਾ ਲਿਆ ਤੂੰ ਘੋੜੀ। ਉਹ ਘੋੜੀ ਨੇੜੇ ਕੀਤੀ, ਬਾਬਾ ਉੱਤੇ ਚੜ੍ਹ ਗਿਆ। ਕਹਿੰਦਾ ਕੜਿਆਲਾ ਉੱਤੇ ਸਿੱਟ ਦੇ। ਕੜਿਆਲਾ ਉੱਤੇ ਸੇ ਘੋੜੀ ਨੇ ਸੇਠਾਂ ਸਿੱਟਦੇ, ਅੱਗੇ ਅੱਗੇ ਪਟਵਾਰੀ ਜਾਂਦਾ। ਉੱਤੇ ਘੋੜੀ 'ਤੇ ਬੈਠਾ ਕਹਿੰਦਾ ਉਹ ਪਟਵਾਰੀਆ, ਮੈਂ ਭਲਾ ਕੌਣ ਹੈ ਘੋੜੀ 'ਤੇ ਬੈਠਾ? ਆਖੇ ਜੀ ਤੁਸੀਂ ਬਾਬੇ ਹੋਣੀ ਆ। ਦੂਸਰੀ ਵਾਰੀ ਫੇਰ ਪੁੱਛਿਆ, ਆਖੇ ਬਾਬਾ ਮੈਂ ਭਲਾ ਕੌਣ ਹੈ ਪਟਵਾਰੀਆ ਘੋੜੀ 'ਤੇ? ਆਖੇ ਜੀ ਤੁਸੀਂ ਬਾਬੇ ਹੋਣੀ ਆ। ਤੀਸਰੀ ਵਾਰੀ ਫੇਰ ਬੋਲਿਆ ਉਹ ਪਟਵਾਰੀਆ। ਇੰਨੀ ਗੱਲ ਕਹਿ ਛੱਡੇ, ਜਵਾਬ ਅੱਗੋਂ ਦੇਵੇ ਜਿਹੜੇ ਉਹ ਕਹੇ ਤੁਸੀਂ ਬਾਬਾ। ਨਹੀਂ ਮੈਂ ਬਾਬਾ ਨਹੀਂ, ਮੈਂ ਲਾਟ। ਉਸਲੇ ਬਾਬਾ ਆਪਦੀ ਲਹਿਰ 'ਚ ਆਇਆ ਸੀ। ਜਿਹੜੇ ਤੀਸਰੀ ਵਾਰੀ ਕਿਹਾ, ਉਹਨਾਂ ਨੇ ਅੱਗੋਂ ਫਿਰ ਇਹ ਜਵਾਬ ਦਿੱਤਾ, ਕਹਿੰਦਾ ਜਾ ਮਾਰਿਆ ਮੁਕੱਦਰਾਂ ਵਾਲਿਆ, ਜੇ ਤੂੰ ਅੱਜ ਇੰਨੀ ਗੱਲ ਕਹਿ ਦਿੰਦਾ ਵੀ ਜੇ ਤੂੰ ਲਾਟ ਹੈ ਤਾਂ ਮੈਨੂੰ ਪਟਵਾਰੀ ਕਿਉਂ ਰਹਿਣ ਦਿੰਦਾ? ਅੱਜ ਜਿੱਥੇ ਕਹਿੰਦਾ ਤੈਨੂੰ ਮੈਂ ਉੱਥੇ ਪਹੁੰਚਾ ਦਿੰਦਾ। ਬਾਬਾ ਇੱਦਾਂ ਦਾ ਸੀ ਉਹ। ਬਾਬਾ ਜੀ ਕੀ ਸੁਨੇਹਾ ਦੇਣਾ ਚਾਹੋਗੇ ਆਖਰ ਤੇ? ਹਾਂਜੀ, ਕੀ ਲੈਣਾ ਆਖਰ ਤੇ? ਨਵੀਂ ਨਸਲ ਨੂੰ ਤੁਸੀਂ ਅਜਾੜਾ ਦੇਖਿਆ ਆ? ਨਹੀਂ, ਇਹਨਾਂ ਨਹੀਂ ਦੇਖਿਆ। ਤੁਸੀਂ ਤਾਂ ਦੇਖਿਆ ਨਾ ਜੀ, ਤੁਸੀਂ ਆਪਣੀ ਹੁਣ ਜਿਹੜੀ ਨਵੀਂ ਨਸਲ ਹੈ ਇਹਨੂੰ ਕੀ ਸੁਨੇਹਾ ਦੇਣਾ ਚਾਹੋਗੇ? ਇਹਨਾਂ ਨੂੰ ਹੁਣ ਮੈਂ ਸੁਣਿਆ ਜਿੰਨਾ ਵੀ ਸਲੂਕ ਰੱਖੋ ਆਸ ਮੈਂ ਸਭ ਤੋਂ ਵੱਡਾ ਜੀ ਸੁਣਿਆ ਮੇਰਾ ਇਹੀ ਆ। ਜਿੰਨਾ ਇਹਨਾਂ ਨੇ ਮੈਨੂੰ ਠੰਡ ਰੱਖੀ ਆ ਉਨੀ ਕਿਸੇ ਨਹੀਂ ਰੱਖਣੀ। ਆਪਦੇ ਮਾਨ ਨਾਲ ਬੈਠਾ ਮੈਂ ਤਾਂ ਇਸ ਤੋਂ ਬੜਾ ਖੁਸ਼ ਹਾਂ। ਖਸਮਾਂ ਦਾ ਖਾਵੇ ਪਿਛਲਾ ਸਹਿ ਗਿਆ, ਪਿੱਛੇ ਕਮਾਈ ਕੀਤੀ। ਮੈਂ ਤਾਂ ਅੱਲਾ ਜਾਣਦੇ ਬੜਾ ਖੁਸ਼ ਹਾਂ ਭਰਾਵਾਂ ਦਾ ਮੈਂ ਇਸ ਤਰ੍ਹਾਂ ਸਵਾਗ। ਬਹੁਤ ਵਧੀਆ ਗੱਲ ਹੈ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀਗੀ ਜੀ ਫੈਸਲਾਬਾਦ ਦੇ ਇੱਕ ਮੁਹੱਲੇ ਲਾਹੀਆਬਾਦ ਦੇ ਵਿੱਚ, ਜਿੱਥੇ ਬਜ਼ੁਰਗਾਂ ਦੇ ਨਾਲ ਤੁਸੀਂ ਗੱਲਬਾਤ ਸੁਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ। ਇਸੇ ਤਰ੍ਹਾਂ ਹੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੇ ਰੂਬਰੂ ਨਵੇਂ ਬਜ਼ੁਰਗ ਤੇ ਨਵੀਆਂ ਸਟੋਰੀਆਂ ਲੈ ਕੇ ਆਉਂਦੀ ਰਹੇਗੀ ਜੀ। ਰੱਬ ਰਾਖਾ ਜੀ।